ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਖਾਸ ਤੇ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮੈਂਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਵੱਡੀਆਂ ਤੇ ਕਈ ਖਾਸ ਖਬਰਾਂ ਤੇ ਚਰਚਾ। ਮੈਂਟੂ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 28 ਫਰਵਰੀ ਹੈ ਤੇ ਦਿਨ ਮੰਗਲਵਾਰ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਇਸ ਵੇਲੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦੇ AM FM ਸਟੇਸ਼ਨ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ ਤੇ ਮੈਡੀਕੇਅਰ ਦੇ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਦੇ ਬਾਰੇ ਹੋਰ ਜਾਣਕਾਰੀਆਂ ਹਾਸਲ ਕਰਨ ਦੇ ਲਈ ਅੱਜ ਹੀ ਕਾਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਜਾਂ ਕੋਈ ਸਵਾਲ ਆ ਤੁਹਾਡੇ ਮਨ ਦੇ ਵਿੱਚ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸਹਿਤ ਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮੈਂਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਸਭ ਤੋਂ ਅਹਿਮ ਖਬਰ ਤੋਂ ਸ਼ੁਰੂਆਤ ਕਰੀਏ ਆਪਾਂ। ਖਬਰ ਇਹ ਕਹਿ ਰਹੀ ਹੈ ਕਿ ਬੇਅਦਬੀ ਕੇਸ ਦੀ ਸੁਣਵਾਈ ਪੰਜਾਬ ਤੋਂ ਬਾਹਰ ਹੋਵੇਗੀ ਜੀ। ਜੀ ਬਿਲਕੁਲ, ਅੱਜ ਦੇ ਦਿਨ ਦੇ ਵਿੱਚ ਦੋ ਵੱਡੀਆਂ ਖਬਰਾਂ ਸਨ ਤੇ ਦੋਵੇਂ ਹੀ ਸੁਪਰੀਮ ਕੋਰਟ ਚੋਂ ਨਿਕਲੀਆਂ। ਸੁਪਰੀਮ ਕੋਰਟ ਨੇ ਦੋ ਫੈਸਲੇ ਦਿੱਤੇ। ਇੱਕ ਤੇ ਇਹ ਆ ਕਿ ਸੁਪਰੀਮ ਕੋਰਟ ਨੇ ਨਿਬੇੜਾ ਕੀਤਾ ਜੋ ਰਾਜਪਾਲ ਅਤੇ ਮੁੱਖ ਮੰਤਰੀ ਦੇ ਦਫ਼ਤਰ ਦਾ ਝਗੜਾ ਚੱਲਦਾ ਪਿਆ ਸੀਗਾ ਬਜਟ ਇਜਲਾਸ ਨੂੰ ਲੈ ਕੇ, ਤਾਂ ਉਹਦੇ ਵਿੱਚ ਗਵਰਨਰ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਨਾਲ ਸਰਕਾਰ ਨੂੰ ਵੀ ਤਾਕੀਦ ਕੀਤੀ ਹੈ ਕਿ ਵੇਖੋ ਜਵਾਬ ਦੇਣ ਵਾਸਤੇ ਤੁਸੀਂ ਵੀ ਪਾਬੰਦ ਜੇ। ਤਾਂ ਦੂਜੀ ਖਬਰ ਜਿਹੜੀ ਸੀਗੀ ਉਹ ਇਹ ਹੈ ਕਿ ਪ੍ਰੇਮੀਆਂ ਦੇ ਹੱਕ ਦੇ ਵਿੱਚ ਫੈਸਲਾ ਆਇਆ। ਦਰਅਸਲ ਕੀ ਹੈ ਕਿ ਪ੍ਰੇਮੀਆਂ ਨੇ ਇੱਕ ਪਟੀਸ਼ਨ ਜਿਹੜੀ ਆ 20 ਜਨਵਰੀ ਦੇ ਕਰੀਬ ਫਾਈਲ ਕੀਤੀ ਸੀਗੀ ਸੁਪਰੀਮ ਕੋਰਟ 'ਚ। ਉਹਨਾਂ ਨੇ ਇਹ ਗਰਾਊਂਡ ਬਣਾਇਆ ਸੀਗਾ ਕਿ ਸਾਡੀ ਜਾਨ ਨੂੰ ਖਤਰਾ ਹੈਗਾ ਤੇ ਸਾਡਾ ਜਿਹੜਾ ਕੇਸ ਆ ਉਹ ਪੰਜਾਬ ਦੀ ਅਦਾਲਤ ਤੋਂ ਬਾਹਰ ਸੁਣਿਆ ਜਾਵੇ। ਇਹਦੇ 'ਚ ਇੱਕ ਪਹਿਲਾਂ ਜਨਵਰੀ ਦੇ ਅਖੀਰ ਜਿਹੇ 'ਚ ਤਰੀਕ ਪਈ ਸੀਗੀ, ਯਾਨੀ ਸੁਣਵਾਈ ਪਈ ਸੀਗੀ, ਤੇ ਉਸ ਤੋਂ ਬਾਅਦ ਫਿਰ ਸੁਣਵਾਈ ਜਿਹੜੀ ਹੈ ਉਹ ਅੱਜ ਹੋਈ ਤੇ ਅੱਜ ਇਹ ਨਿਰਣਾ ਆ ਗਿਆ। ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਪ੍ਰੇਮੀਆਂ ਨੂੰ ਰਾਹਤ ਮਿਲੀ ਹੈ ਕਿਉਂਕਿ ਇਹਨਾਂ ਨੇ ਮੰਗ ਕੀਤੀ ਸੀਗੀ ਕਿ ਸਾਡਾ ਕੇਸ ਜਿਹੜਾ ਉਹ ਕਿਸੇ ਹੋਰ ਕੋਰਟ 'ਚ ਤਬਦੀਲ ਕੀਤਾ ਜਾਵੇ। ਖਬਰਾਂ ਅਨੁਸਾਰ ਇਹ ਹੈ ਕਿ ਸ਼ਾਇਦ ਇਹ ਮਾਮਲਾ ਜਿਹੜਾ ਉਹ ਚੰਡੀਗੜ੍ਹ ਦੇ ਇੱਕ ਕੋਰਟ ਦੇ ਵਿੱਚ ਹੀ ਚੱਲੇਗਾ। ਤਾਂ ਮਤਲਬ ਕਿ ਇਥੋਂ ਪੰਜਾਬ ਤੋਂ ਬਾਹਰ ਚਲੇ ਜਾਏਗਾ ਤੇ ਜਾਏਗਾ ਹੁਣ ਯੂਟੀ ਦੇ ਵਿੱਚ। ਦਰਅਸਲ ਕੀ ਹੈ ਕਿ ਇਹਨਾਂ ਨੇ ਪਹਿਲਾਂ ਹੀ ਚਾਰਾਜੋਈ ਕਰਨ ਦਾ ਕਿਤੇ ਨਾ ਕਿਤੇ ਤਹਮਲ ਕੀਤਾ ਸੀਗਾ, ਪਰ ਜਦੋਂ ਆਖਿਰ ਦੇ ਵਿੱਚ ਪ੍ਰਦੀਪ ਦੀ ਹੱਤਿਆ ਹੋਈ ਆ ਕੋਟਕਪੂਰੇ ਦੇ ਵਿੱਚ ਪ੍ਰੇਮੀ ਦੀ, ਤਾਂ ਉਸ ਤੋਂ ਬਾਅਦ ਇਹਨਾਂ ਦਾ ਆਧਾਰ ਥੋੜਾ ਹੋਰ ਮਜ਼ਬੂਤ ਹੋਇਆ। ਤਾਂ ਫਿਰ ਇਹ ਸੁਪਰੀਮ ਕੋਰਟ 'ਚ ਜਾਂਦੇ ਆ ਤੇ ਸੁਪਰੀਮ ਕੋਰਟ 'ਚ ਗੁਹਾਰ ਲਾਉਂਦੇ ਆ ਕਿ ਸਾਡਾ ਕੇਸ ਜਿਹੜਾ ਹੈ ਉਹ ਕਿਸੇ ਹੋਰ ਕੋਰਟ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਵੇ। ਵੈਸੇ ਪਹਿਲਾ ਮੌਕਾ ਨਹੀਂ ਹੈ, ਪੰਜਾਬ ਨੇ ਇਸ ਤਰ੍ਹਾਂ ਦਾ ਇਤਿਹਾਸ ਬਹੁਤ ਮੌਕਿਆਂ ਤੇ ਦੇਖਿਆ। ਨਿਰੰਕਾਰੀ ਕੇਸ ਹੋਵੇ, ਚਾਹੇ ਉਹ ਪਿੰਕੀ ਦਾ ਕੇਸ ਹੋਵੇ, ਇਸ ਤਰ੍ਹਾਂ ਦੇ ਕੇਸ ਟ੍ਰਾਂਸਫਰ ਹੋਇਆ। ਬਿਲਕਿਸ ਬਾਨੋ ਦਾ ਵੀ ਕੇਸ ਜਿਹੜਾ ਉਹ ਗੁਜਰਾਤ ਤੋਂ ਬਾਹਰ ਸੁਣਿਆ ਗਿਆ ਸੀ, ਮਹਾਰਾਸ਼ਟਰ ਦੇ ਵਿੱਚ ਸੁਣਿਆ ਗਿਆ ਸੀਗਾ। ਜੀ। ਪਰ ਕੁਝ ਮਿਸਾਲਾਂ ਹੁੰਦੀਆਂ ਨੇ ਕਿ ਜਿਹਦੇ ਵਿੱਚ ਮਤਲਬ ਕਿ ਕੋਈ ਧਿਰ ਜਿੱਤ ਜਾਂਦੀ ਹੈ, ਕਿਸੇ ਦੇ ਵਿੱਚ ਕੋਈ ਧਿਰ ਜਿੱਤ ਜਾਂਦੀ ਹੈ। ਮਤਲਬ ਮਿਸਾਲਾਂ ਇਦਾਂ ਦੀਆਂ ਨੇ। ਸਪਸ਼ਟ ਹੈ ਕਿ ਜਿੱਦਾਂ ਬਿਲਕਿਸ ਬਾਨੋ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਹੋ ਗਈ, ਬਾਅਦ ਦੇ ਵਿੱਚ ਗੁਜਰਾਤ ਨੇ ਉਹਨਾਂ ਦੀ ਸਜ਼ਾ ਮਾਫ ਕੀਤੀ ਸੀਗੀ। ਇਹ ਵੀ ਇੱਕ ਰੌਲਾ ਹੈ। ਇਹੀ ਰੌਲਾ ਅਸਲ ਦੇ ਵਿੱਚ ਕਿ ਸਜ਼ਾ ਹੋਈ ਸੀਗੀ ਮਹਾਰਾਸ਼ਟਰ ਦੇ ਕੋਰਟ ਚੋਂ, ਯਾਨੀ ਟ੍ਰਾਇਲ ਕੋਰਟ ਜਿਹੜਾ ਸੀ ਉਹ ਮਹਾਰਾਸ਼ਟਰ ਦੇ ਵਿੱਚ ਸੀ। ਤਾਂ ਨੁਕਤਾ ਇਹ ਉਭਾਰਿਆ ਗਿਆ ਕਿ ਫਿਰ ਗੁਜਰਾਤ ਸਰਕਾਰ ਆਪਣੇ ਪੱਧਰ ਤੇ ਕਿਸ ਤਰ੍ਹਾਂ ਇਹ ਸਾਰੀ ਰੈਮਿਸ਼ਨ ਪਾਲਿਸੀ ਲਿਆ ਕੇ ਜਿਹੜੀ ਹੈ ਉਹਨਾਂ ਦੀ ਸਜ਼ਾ ਘੱਟ ਕਰ ਸਕਦੀ ਹੈ। ਤਾਂ ਇਹ ਕਾਨੂੰਨੀ ਇੱਕ ਨੁਕਤਾ ਰਿਹਾ ਸੀਗਾ। ਤੇ ਇਹਦੇ ਵਿੱਚ ਸਾਫ਼ ਹੈ, ਸਪਸ਼ਟ ਹੈ ਕਿ ਕੇਸ ਕਿਤੇ ਦਰਜ ਸੀ ਤੇ ਫੈਸਲਾ ਕਿਤੋਂ ਆਇਆ। ਤੇ ਇਸ ਤਰ੍ਹਾਂ ਇੱਕ ਹਿਸਟਰੀ ਹੈਗੀ ਹੈ ਇਹਨਾਂ ਕੇਸਾਂ ਦੀ। ਤਾਂ ਦੇਖਦੇ ਹਾਂ ਹੁਣ ਕੇਸ ਕਿਸ ਤਰ੍ਹਾਂ ਅੱਗੇ ਵੱਧਦਾ। ਵੈਸੇ ਜਦੋਂ ਪ੍ਰਦੀਪ ਨੂੰ ਮਾਰਿਆ ਗਿਆ ਸੀਗਾ ਜ਼ਿੰਮੇਵਾਰੀਆਂ ਲਈਆਂ ਗਈਆਂ ਸੀਗੀਆਂ
ਤੇ ਉਦੋਂ ਹੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਚਰਚਾ ਹੋਣਾ ਸ਼ੁਰੂ ਹੋ ਗਿਆ ਸੀਗਾ ਕਿ ਅਖੀਰ ਦੇ ਵਿੱਚ ਇਹ ਗੱਲਾਂ ਇਸ ਕੇਸ ਤੇ ਪ੍ਰਭਾਵ ਪਾਉਣਗੀਆਂ, ਕਿਉਂਕਿ ਦੇਖੋ ਸਪਸ਼ਟ ਹੈ ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ, ਇਹਨੂੰ ਸਮਝ ਲਓ ਤੁਸੀਂ ਕਿ ਇਹ ਜਿਹੜਾ ਕੇਸ ਹੈ ਸਭ ਤੋਂ ਮਹੱਤਵਪੂਰਨ ਕੇਸ ਆ ਪੰਜਾਬ ਦੇ ਵਿੱਚ, ਜਿਹੜਾ ਬੇਅਦਬੀਆਂ ਦਾ ਇੱਕ ਦੁਖਾਂਤਕ ਦੌਰ ਚੱਲਿਆ ਸੀਗਾ, ਉਹਦੇ ਵਿੱਚ ਇਹ ਸਭ ਤੋਂ ਵੱਡਾ ਕੇਸ ਆ। ਇਹਦੇ ਵਿੱਚ ਨਾਮਜ਼ਦ ਹੈ ਡੇਰਾ ਮੁਖੀ ਜੀ, ਕਿਉਂਕਿ 467 ਪੰਨਿਆਂ ਵਾਲੀ ਇੱਕ ਰਿਪੋਰਟ ਜਿਹੜੀ ਆ ਖੁਦ ਮੁੱਖ ਮੰਤਰੀ ਨੇ ਅਮਰੀਕ ਸਿੰਘ ਅਜਨਾਲਾ ਤੇ ਕੁਝ ਹੋਰ ਪੰਥਕ ਜਥੇਬੰਦੀਆਂ ਦੇ ਲੀਡਰਾਂ ਨੂੰ ਸੌਂਪੀ ਹੋਈ ਆ, ਜਿਹਦੇ ਵਿੱਚ ਸਾਫ਼ ਆ ਕਿ ਜਿਹੜੇ ਡੇਰਾ ਪ੍ਰੇਮੀ ਇਹਨਾਂ ਨੇ ਅੰਜਾਮ ਦਿੱਤਾ ਤੇ ਡੇਰਾ ਇਹਦੇ ਵਿੱਚ ਸ਼ਾਮਲ ਹੈ। ਤਾਂ ਇਸੇ ਕਰਕੇ ਅਕਾਲੀ ਦਲ ਨੇ ਇਹਦਾ ਕਾਫੀ ਕਹਿ ਲਓ ਕਿ ਉਸ ਟਾਈਮ ਜਸ਼ਨ ਮਨਾਇਆ ਸੀਗਾ ਕਿ ਅਸੀਂ ਤਾਂ ਦੇਖ ਲਓ ਵਿਦਾਗ ਨਿਕਲ ਗਏ। ਤਾਂ ਮਤਲਬ ਇਹ ਆ ਕਿ ਡੇਰਾ ਮੁਖੀ ਵੀ ਇਹਦੇ ਨਾਲ ਜੁੜਿਆ ਹੈ, ਡੇਰਾ ਵੀ ਇਹਦੇ ਨਾਲ ਜੁੜਿਆ ਤੇ ਪ੍ਰੇਮੀ ਵੀ ਜੁੜੇ ਨੇ ਇਸ ਕੇਸ ਦੇ ਨਾਲ, ਇਹ ਸਾਰਾ ਕੁਝ ਇਹਦੇ ਨਾਲ ਜੁੜਿਆ। ਇਸ ਕਰਕੇ ਇਹ ਹਿਸਾਬ ਕਿਤਾਬ ਜਿਹੜਾ ਸੀਗਾ ਪਹਿਲਾਂ ਲੱਗ ਰਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਤੇ ਪ੍ਰਭਾਵ ਪੈ ਸਕਦਾ। ਸੋ ਸਭ ਤੋਂ ਵੱਡਾ ਪ੍ਰਭਾਵ ਇਹੋ ਹੀ ਪਿਆ ਕਿ ਜੋ ਉਹਨਾਂ ਨੇ ਗਰਾਊਂਡ ਬਣਾਇਆ ਕਿ ਸਾਨੂੰ ਵੀ ਧਮਕੀਆਂ ਮਿਲ ਰਹੀਆਂ, ਸਾਡੇ ਨਾਲ ਦੇ 2 ਮਾਰ ਦਿੱਤੇ ਆ, ਪਹਿਲਾਂ ਮਹਿੰਦਰਪਾਲ ਬਿੱਟੂ ਵੀ ਮਰਿਆ ਹੈ ਨਾ ਜੇਲ੍ਹ ਦੇ ਵਿੱਚ, ਤੇ ਸਾਨੂੰ ਖਤਰਾ ਸਾਡਾ ਕੇਸ ਜਿਹੜਾ ਹੈ ਬਾਹਰ ਸੁਣਿਆ ਜਾਵੇ, ਕਿਉਂਕਿ ਜਦੋਂ ਅਸੀਂ ਇੱਥੇ ਲੋਕਲ ਅਦਾਲਤ ਦੇ ਵਿੱਚ ਜਾਂਦੇ ਹੁੰਦੇ ਤਾਂ ਸਾਡੀ ਜਾਨ ਨੂੰ ਬਹੁਤ ਖਤਰਾ ਹੈ। ਇਹੀ ਇਹਨਾਂ ਦਾ ਗਰਾਊਂਡ ਸੀਗਾ ਬੇਸਿਕਲੀ। ਤਾਂ ਖੈਰ ਅਦਾਲਤ ਨੇ ਇਸ ਚੀਜ਼ ਨੂੰ ਮੰਨਿਆ ਤੇ ਇਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਦੇ ਦਿੱਤੀ ਆ। ਹੁਣ ਪੰਜਾਬ ਸਰਕਾਰ ਤੇ ਦਬਾਅ ਵਧੇਗਾ, ਇੱਕ ਤੇ ਸਿਆਸੀ ਤੌਰ ਤੇ ਸਵਾਲ ਉੱਠੇਗਾ ਕਿ ਕੀ ਤੁਸੀਂ ਪੈਰਵਾਈ ਠੀਕ ਢੰਗ ਨਾਲ ਕੀਤੀ ਹੈ, ਦੂਸਰਾ ਇਹ ਵੀ ਹੈ ਕਿ ਹੁਣ ਦਬਾਅ ਇਹ ਰਹੇਗਾ ਕਿ ਕੀ ਤੁਸੀਂ ਇਸ ਕੇਸ ਦੇ ਵਿੱਚ ਜਿੱਤ ਪ੍ਰਾਪਤ ਕਰੋਗੇ, ਇੱਕ ਵੱਡਾ ਸਵਾਲੀਆ ਨਿਸ਼ਾਨ ਰਹੇਗਾ। ਅੱਜ ਹੀ ਤੁਸੀਂ ਦੇਖ ਲਓ, ਹਾਲਾਂਕਿ ਇਹ ਬੜੀ ਕਾਹਲੀ ਹੁੰਦੀ ਹੈ ਫੇਸਬੁੱਕ ਦੀ, ਉੱਥੇ ਨਾਲ ਦੀ ਨਾਲ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਕਿ ਵੇਖੋ ਜੀ ਇਹ ਜਿਹੜਾ ਏਜੀ ਹੈ ਇਹ ਡੇਰੇ ਵਾਲਿਆਂ ਦਾ ਵਕੀਲ ਰਿਹਾ ਹੈ, ਇਹ ਫਲਾਣੇ ਦਾ ਵਕੀਲ ਰਿਹਾ ਹੈ, ਜਦਕਿ ਉਹ ਗੱਲਾਂ ਬਹੁਤ ਕਾਹਲੀ ਦੀਆਂ ਹੁੰਦੀਆਂ ਨੇ, ਕਿਉਂਕਿ ਇਹ ਕੇਸ ਹਾਲੇ ਲੰਬਾ ਚੱਲੇਗਾ। ਉਸ ਦਰਮਿਆਨ ਤੇ ਹੋ ਸਕਦਾ ਕਿ ਏਜੀ 3 ਬਦਲੇ ਜਾਣ, ਜਿਸ ਤਰੀਕੇ ਨਾਲ ਆਪਾਂ ਦੇਖਿਆ ਜਿਸ ਰਫ਼ਤਾਰ ਨਾਲ ਏਜੀ ਇੱਥੇ ਉਰੇ ਬਦਲੇ ਜਾਂਦੇ ਨੇ। ਤਾਂ ਖੈਰ ਇਹ ਮਾਮਲਾ ਹੈ, ਹੁਣ ਸਰਕਾਰ ਤੇ ਥੋੜਾ ਜਿਹਾ ਦਬਾਅ ਰਹੇਗਾ ਜੀ। ਉਧਰ ਦੂਜੇ ਪਾਸੇ ਵੜਿੰਗ ਤੇ ਬਾਜਵਾ ਦੇ ਖਿਲਾਫ FIR ਰੱਦ ਕਰਵਾਉਣ ਦੇ ਲਈ ਪਹੁੰਚੀ ਪੁਲਿਸ ਸੀ। ਇਹ ਦੇਖੋ ਇੱਕ ਇਹਨਾਂ ਨੇ ਪ੍ਰਦਰਸ਼ਨ ਕੀਤਾ ਸੀਗਾ ਜਦੋਂ ਇਹ ਆਮ ਆਦਮੀ ਪਾਰਟੀ ਵਾਲੇ ਆਏ ਨੇ ਸਰਕਾਰ ਦੇ ਵਿੱਚ, ਸੱਤਾ ਦੇ ਵਿੱਚ, ਤੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਪ੍ਰਦਰਸ਼ਨ ਸੀਗਾ, ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤੇ ਜੂਨ ਦਾ ਮਹੀਨਾ ਸੀਗਾ, ਜਦੋਂ ਇਹਨਾਂ ਨੇ ਉਹ ਪ੍ਰੋਟੈਸਟ ਕੀਤਾ ਸੀਗਾ। ਤਾਂ ਉਸ ਪ੍ਰੋਟੈਸਟ ਤੋਂ ਬਾਅਦ ਇਹਨਾਂ ਤੇ ਮੁਕੱਦਮਾ ਦਰਜ ਹੋ ਗਿਆ ਸੀਗਾ ਕਾਂਗਰਸੀਆਂ ਤੇ। ਤਾਂ ਉਹਦੇ ਵਿੱਚ ਮੁੱਖ ਲੀਡਰ ਤੇ ਇਹੀ ਵੀ ਨੇ ਨਾ, ਬਾਜਵਾ ਤੇ ਵੜਿੰਗ। ਤਾਂ ਇਹ ਮਾਮਲਾ ਜਿਹੜਾ ਹੈ ਇਹ ਸ਼ਾਇਦ ਸੈਕਟਰ 3 ਦੇ ਵਿੱਚ ਰਜਿਸਟਰਡ ਹੋਇਆ ਸੀਗਾ। ਉਸ ਤੋਂ ਬਾਅਦ ਮਾਮਲਾ ਚੱਲਦਾ ਗਿਆ ਤਾਂ ਹੁਣ ਪੰਜਾਬ ਪੁਲਿਸ ਨੂੰ ਅਹਿਸਾਸ ਹੋਇਆ ਤਕਰੀਬਨ 7-8 ਮਹੀਨਿਆਂ ਬਾਅਦ ਕਿ ਵੇਖੋ ਇਹ ਕੇਸ ਬਣਦਾ ਹੀ ਨਹੀਂ ਐਕਚੁਅਲੀ ਚ, ਕਿਉਂਕਿ ਇਹਨਾਂ ਨੇ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਫਾਈਲ ਕਰ ਦਿੱਤੀ ਹੈ ਜੀ। ਹਾਲਾਂਕਿ ਹਲੇ ਕੋਰਟ ਵੱਲੋਂ ਇਹ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਪ੍ਰਵਾਨ ਨਹੀਂ ਕੀਤੀ ਗਈ, ਮਤਲਬ ਕਿ ਉਹਨੂੰ ਹਾਲੇ ਮਨਜ਼ੂਰ ਨਹੀਂ ਕੀਤਾ ਗਿਆ, ਕਿਉਂਕਿ ਕੋਰਟ ਦੀ ਮਰਜ਼ੀ ਹੁੰਦੀ ਹੈ, ਉਹ ਛੱਡ ਵੀ ਸਕਦੀ ਹੈ, ਟਰਾਇਲ ਅੱਗੇ ਤੋਰ ਵੀ ਸਕਦੀ ਹੈ। ਤਾਂ ਇਹ CCTV ਦੇ ਵਿੱਚ ਕਹਿੰਦੇ ਆ ਕਿ ਜੀ ਦੇਖੋ ਜਿਹੜੀ ਅਸੀਂ ਹੱਥੋਂ ਪਾਈ ਵਾਲੀ ਗੱਲ ਕਹੀ ਆ ਉਹ ਸਾਬਤ ਨਹੀਂ ਹੋ ਰਹੀ। ਦੇਖੋ ਯਾਨੀ ਪੁਲਿਸ ਕਿੱਡੀ ਇਸ ਮਾਮਲੇ ਦੇ ਵਿੱਚ ਜਾਂ ਤਾਂ ਕਾਲੀ ਨਜ਼ਰ ਆਉਂਦੀ ਹੈ ਕਿ ਤੱਤ ਫੱਟ ਕੇਸ ਦਰਜ ਕਰ ਦਿੰਦੀ ਹੈ, ਇਹ ਵੀ ਨਹੀਂ ਦੇਖਦੀ ਕਿ ਗਾਂ ਸਾਬਤ ਕਰਨਾ ਪੈਣਾ, ਤੇ ਜਾਂ ਇੰਨੀ ਲਾਚਾਰ ਹੁੰਦੀ ਹੈ ਕਿ ਜਦੋਂ ਉੱਤੋਂ ਆਰਡਰ ਆਉਂਦੇ ਨੇ ਜਾਂ ਤਾਂ ਕੇਸ ਧੱਕੇ ਨਾਲ ਰਜਿਸਟਰਡ ਕਰ ਦਿੱਤਾ ਜਾਂਦਾ ਹੈ ਜਾਂ ਧੱਕੇ ਨਾਲ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਜਾਂਦੀ ਹੈ। ਕਿਤੇ ਨਾ ਕਿਤੇ ਬੇਵਸੀ ਵੀ ਰਹਿੰਦੀ ਆ, ਕਿਤੇ ਨਾ ਕਿਤੇ ਇਹਨਾਂ ਚ ਕਾਲੀ ਵੀ ਰਹਿੰਦੀ ਆ, ਪਰ ਸ਼ਰਮਸਾਰ ਮਹਿਕਮਾ ਹੁੰਦਾ ਹੈ। ਕਰਵਾਉਂਦਾ ਕੌਣ ਹੈ ਆਪਾਂ ਨੂੰ ਸਭਨਾਂ ਨੂੰ ਪਤਾ ਹੈ, ਕਿਹਨਾਂ ਦੇ ਇਸ਼ਾਰਿਆਂ ਤੇ ਕੇਸ ਰਜਿਸਟਰਡ ਹੁੰਦੇ ਨੇ, ਕਿਹਨਾਂ ਦੇ ਇਸ਼ਾਰਿਆਂ ਤੇ ਕੈਂਸਲੇਸ਼ਨ ਰਿਪੋਰਟਾਂ ਜਾਂਦੀਆਂ ਨੇ। ਪਰ ਹਮੇਸ਼ਾ ਆਪਾਂ ਦੇਖਿਆ ਕਿ ਦੇਣੀ ਆਉਂਦੀ ਜਿਹੜੀ ਗੱਲ ਤਾਂ ਉਹ ਗੱਲ ਦੇਣੀ ਆਉਂਦੀ ਆ ਫਿਰ ਪੁਲਿਸ ਨੂੰ, ਤੇ ਇਹਦੇ ਵਿੱਚ ਵੀ ਫਜ਼ੀਅਤ ਜਿਹੜੀ ਆ ਉਹ ਪੁਲਿਸ ਦੀ ਹੋ ਰਹੀ ਹੈ ਕਿ ਪਹਿਲਾਂ ਤੁਸੀਂ ਇੰਨੇ ਸੋਚ, ਤੁਹਾਨੂੰ ਪਹਿਲਾਂ ਨਹੀਂ ਸੀ ਸਬੂਤ ਦਿੱਤੇ, ਹੁਣ ਤੁਸੀਂ ਕਹਿੰਦੇ ਹੋ ਕਿ ਇਹ ਕੇਸ ਸਾਬਤ ਹੀ ਨਹੀਂ ਹੁੰਦਾ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਨਰਮਾ ਪੱਟੀ ਵਾਲੇ ਕਿਸਾਨਾਂ ਦੀ। ਇਹਨਾਂ ਨੂੰ ਹੁਣ 1 ਅਪ੍ਰੈਲ ਨੂੰ ਪਾਣੀ ਮਿਲੇਗਾ ਜੀ, ਨਹਿਰੀ ਪਾਣੀ। ਇਹ ਐਲਾਨ ਕੀਤਾ ਇਹਨਾਂ ਨੇ, ਬੜੀ ਸੋਹਣੀ ਗੱਲ ਕੀਤੀ ਹੈ ਵੈਸੇ, ਜੇ ਅਮਲ ਹੁੰਦਾ ਹੈ ਇਹਦੇ ਤੇ ਜੀ, ਅਮਲ ਹੁੰਦਾ ਤਾਂ, ਕਿਉਂਕਿ ਇੱਕ ਗੱਲ ਹੈ ਕਿ ਕਹਿਣ ਦੀ, ਇੱਕ ਗੱਲ ਹੁੰਦੀ ਹੈ ਕਿ ਅਮਲ ਕਰਨ ਦੀ। ਜੇ ਅਮਲ ਹੋ ਜਾਂਦਾ ਹੈ ਤਾਂ ਇਹ ਬਹੁਤ ਵਧੀਆ ਗੱਲ ਹੈ, ਕਿਉਂਕਿ ਸਾਡੇ ਵਰਗੇ ਕਈ ਸਾਲਾਂ ਤੋਂ ਇਹ ਗੱਲ ਕਹਿੰਦੇ ਆ ਕਿ ਡਾਇਵਰਸਿਫਿਕੇਸ਼ਨ ਵਾਸਤੇ ਤੁਸੀਂ ਪਿੱਟਦੇ ਹੋ ਕਿ ਡਾਇਵਰਸਿਫਿਕੇਸ਼ਨ ਅਸੀਂ ਵੱਧ ਤੋਂ ਵੱਧ ਕਰੀਏ,
ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਸਮੇਂ ਤੇ ਪਾਣੀ ਮਿਲਣਾ ਚਾਹੀਦਾ ਨਰਮਾ ਪੱਟੀ ਦੇ ਕਿਸਾਨਾਂ ਨੂੰ, ਉਹ ਮਿਲਦਾ ਨਹੀਂ। ਕਲਾਈਮੇਟ ਕਰਕੇ ਤੁਸੀਂ ਦੇਖਦੇ ਹੋ ਕਿ ਗਰਮੀ ਜਿਹੜੀ ਉਹ ਮਾਰਚ ਦੇ ਵਿੱਚ ਹੀ ਬਹੁਤ ਜ਼ਿਆਦਾ ਪੈਣ ਲੱਗ ਜਾਂਦੀ ਆ, ਤੇ ਫਿਰ ਜੇ ਤੁਸੀਂ 15 ਜਾਂ 16 ਅਪ੍ਰੈਲ ਤੋਂ ਬਾਅਦ ਪਾਣੀ ਛੱਡੋਗੇ, ਵਿਸਾਖੀ ਤੋਂ ਬਾਅਦ, ਜਾਂ ਤੁਸੀਂ ਬਿਲਕੁਲ ਅਪ੍ਰੈਲ ਦੇ ਅੰਤਲੇ ਹਫ਼ਤੇ 'ਚ ਜਾਂ ਮਈ ਦੇ ਸ਼ੁਰੂਆਤ 'ਚ ਪਾਣੀ ਛੱਡੋਗੇ, ਜਿਹੜਾ ਕਿ ਆਮ ਤੌਰ ਤੇ ਏਦਾਂ ਹੀ ਆਉਂਦਾ ਰਿਹਾ ਮਈ ਤੱਕ, ਤਾਂ ਜਿਹੜੀ ਨਰਮੇ ਦੀ ਬਜਾਉ ਤੋਂ ਹੋਣੀ ਹੁੰਦੀ ਆ, ਯਾਨੀ ਸਵੇਰੇ ਜਦੋਂ ਥੋੜਾ ਮੋਇਸਚਰ ਹੁੰਦਾ ਮੌਸਮ ਦੇ ਵਿੱਚ, ਇਹ ਨਰਮਾ ਉਦੋਂ ਹੀ ਉੱਗਦਾ ਜਦੋਂ ਲੋ ਬਹੁਤ ਜ਼ਿਆਦਾ ਚੱਲਣ ਲੱਗ ਪੈਂਦੀ ਆ। ਨਰਮੇ ਦੇ ਭੂੰਡ ਜਿਹੜੇ ਆਪਾਂ ਅੰਕੁਰ ਕਹਿ ਲਈਏ, ਸੜਨੇ ਸਟਾਰਟ ਹੋ ਜਾਂਦੇ ਆ ਰੇਤਾ ਤੱਤੀ ਦੇ ਵਿੱਚ। ਸੋ ਇਹ ਬਹੁਤ ਨੁਕਸਾਨ ਹੁੰਦਾ, ਕਿਉਂਕਿ ਜਿਹਦਾ ਇੱਕ ਵਾਰੀ ਨਰਮਾ ਸੜ ਗਿਆ, ਨੁਕਸਾਨ 3-4 ਹਜ਼ਾਰ ਰੁਪਏ ਦਾ ਹੋ ਗਿਆ ਪ੍ਰਤੀ ਏਕੜ। ਉਹ ਕੰਨਾਂ ਨੂੰ ਹੱਥ ਲਾਉਂਦਾ ਕਿ ਦਫਾ ਕਰੋ, ਦੂਜੀ ਵਾਰ ਫੇਰ ਸੜ ਗਿਆ ਤੇ ਕਿੱਧਰ ਨੂੰ ਜਾਵਾਂਗੇ। ਫਿਰ ਅੱਕ ਕੇ ਅਗਲਾ ਕਹਿੰਦਾ ਕਿ ਇਸੇ ਵਾਹਨ ਦੇ ਵਿੱਚ ਹੁਣ ਝੋਨਾ ਲਾ ਦਿੰਦੇ ਆ। ਤਾਂ ਇੱਕ ਬਹੁਤ ਵੱਡੀ ਸਮੱਸਿਆ, ਇਹਨਾਂ ਨੇ ਪਿਛਲੀ ਵਾਰੀ ਵੀ ਮੌਕਾ ਖੁੰਝਿਆ ਸੀਗਾ। ਅਸੀਂ ਉਸ ਵੇਲੇ ਵੀ ਅਪੀਲ ਕੀਤੀ ਸੀਗੀ ਕਿ ਬਾਈ ਇਹ ਕੰਮ ਕਰੋ, ਇਹ ਬਹੁਤ ਵਧੀਆ ਕੰਮ ਆ ਕਿ ਤੁਸੀਂ ਵੱਧ ਤੋਂ ਵੱਧ ਕਪਾਹ ਪੱਟੀ, ਵੈਸੇ ਆਪਾਂ ਨਰਮਾ ਪੱਟੀ ਕਹਿ ਲਈਏ, ਹੁਣ ਕਪਾਹ ਤਾਂ ਹੁੰਦੀ ਹੋਈ ਨਹੀਂ ਹੈ। ਕਪਾਹ ਤਾਂ ਕਿਸੇ ਸਮੇਂ ਦੇਸੀ ਕਪਾਹ ਹੁੰਦੀ ਸੀਗੀ, ਹੁਣ ਦੇਸੀ ਕਪਾਹ ਨਹੀਂ, ਹੁਣ ਤਾਂ ਸਿਰਫ ਬੀਟੀ ਕਾਟਨ ਹੀ ਹੁੰਦਾ, ਹੁਣ ਤਾਂ ਦੇਸੀ ਨਰਮਾ ਵੀ ਨਹੀਂ ਲੱਭਦਾ। ਇਹਦੇ ਨਾਲ ਕੀ ਹੈ ਕਿ ਦੇਖੋ, ਤੁਹਾਡੀ ਜਿਹੜੀ ਇੱਕ ਤਾਂ ਹੈ ਕਿ ਕਿਸਾਨੀ ਨਰਮਾ ਪੱਟੀ ਦੇ ਵਿੱਚ ਉਹ ਇੱਧਰ ਨੂੰ ਮੁੜ ਸਕਦੀ ਹੈ ਜੇ ਨਹਿਰੀ ਪਾਣੀ ਭਰਮਾ ਦਿਓਗੇ, ਪਰ ਉਹ ਪਾਣੀ ਜਿਹੜਾ ਉਹ ਇੱਕ ਗੱਲ ਯਾਦ ਰੱਖੋ, ਟੇਲਾਂ ਤੇ ਜਾਣਾ। ਬਹੁਤੇ ਨਰਮੇ ਵਾਲੇ ਪਿੰਡ ਨੇ, ਨਰਮੇ ਵਾਲੇ ਜਿਹੜੇ ਇਲਾਕੇ ਨੇ, ਟੇਲਾਂ ਤੇ ਨੇ, ਟੇਲ ਪੈ ਜਾਂਦੀ ਹੈ, ਚਾਹੇ ਉਹ ਮਾਨਸਾ ਜ਼ਿਲ੍ਹਾ ਹੋਵੇ, ਬਠਿੰਡਾ ਜ਼ਿਲ੍ਹਾ ਹੋਵੇ, ਤੇ ਚਾਹੇ ਮੁਕਤਸਰ ਜ਼ਿਲ੍ਹਾ ਹੋਵੇ, ਟੇਲਾਂ ਦੇ ਜ਼ਿਆਦਾ ਪਿੰਡ ਨੇ। ਤਾਂ ਟੇਲਾਂ ਤੱਕ ਪਾਣੀ, ਟੇਲਾਂ ਦਾ ਮਤਲਬ ਕਿ ਜਿਹੜੇ ਐਂਡ ਵਾਲੇ ਮੋਗੇ ਨੇ ਜਾਂ ਐਂਡ ਵਾਲੇ ਜਿਹੜੇ ਪਿੰਡ ਨੇ, ਕਿ ਉੱਥੋਂ ਤੱਕ ਪਾਣੀ ਪਹੁੰਚਾ ਸਕੋਗੇ ਤੁਸੀਂ। ਸਖਤ ਹਦਾਇਤਾਂ ਤਾਂ ਦਿੱਤੀਆਂ ਨੇ ਚੀਫ ਮਿਨਿਸਟਰ ਨੇ ਇਸ ਬਾਬਤ ਕਿ ਸਫਾਈ ਵਾਲਾ ਸਾਰਾ ਕੰਮ ਮੁਕੰਮਲ ਕਰਕੇ 1 ਅਪ੍ਰੈਲ ਤੋਂ ਤੁਸੀਂ ਪਾਣੀ ਦੀ ਜਿਹੜੀ ਆ ਉਹ ਸਪਲਾਈ ਸਟਾਰਟ ਕਰ ਦੇਵੋ। ਪਰ ਮੇਰਾ ਤਾਂ ਇਹੀ ਹੈ ਕਿ ਜੇ ਇਹ ਭਰਵੀਂ ਸਪਲਾਈ ਦੇ ਦਿੰਦੇ, ਟਾਈਲਾਂ ਤੱਕ ਦੇ ਦਿੰਦੇ ਆ, ਤਾਂ ਡੈਫੀਨਿਟਲੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਕਬੇ 'ਚ ਇਜ਼ਾਫਾ ਹੋਏਗਾ, ਰਕਬਾ ਵਧੇਗਾ ਨਰਮੇ ਹੇਠਲਾ। ਪਰ ਉਹਦੇ ਵਾਸਤੇ ਇੱਕ ਚੀਜ਼ ਹੋਰ ਹੈ ਕਿ ਤੁਹਾਨੂੰ ਬੀਆਂ ਦੀ ਇੱਕ ਬੜੀ ਵੱਡੀ ਗਰੰਟੀ ਲੈਣੀ ਪਵੇਗੀ। ਆਪਾਂ ਦੇਖਿਆ ਨਾ ਕਿ ਬਠਿੰਡੇ ਦੇ ਏਰੀਏ ਦੇ ਵਿੱਚ ਮਾੜੇ ਬੀਜ ਨੇ ਬਹੁਤ ਕਿਸਾਨ ਰਗੜੇ ਸਨ। ਤਾਂ ਇਹ ਚੀਜ਼ਾਂ ਨਾ ਹੋਣ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਨੂੰ ਇਸ ਪਾਸੇ, ਇਸ ਦਿਸ਼ਾ ਵੱਲ ਵੀ ਵਧਣਾ ਚਾਹੀਦਾ ਹੈ ਕਿ ਜੋ ਬਾਗਬਾਨੀ ਹੈ ਜਾਂ ਨਰਮਾ ਕਪਾਹ, ਇਹਨਾਂ ਵਾਸਤੇ ਇੱਕ ਕਾਰਪੋਰੇਸ਼ਨ ਬਣਾ ਕੇ ਘੱਟੋ ਘੱਟ ਇਧਰਲੇ ਪਾਸੇ ਇੱਕ ਬੀਮਾ ਯੋਜਨਾ ਵੀ ਲਿਆਉਣੀ ਚਾਹੀਦੀ, ਬੀਮਾ ਸਕੀਮ ਵੀ ਲਿਆਉਣੀ ਚਾਹੀਦੀ ਹੈ, ਕਿਉਂਕਿ ਕਿਸਾਨ ਥੋੜੇ ਸਿਕਿਉਰ ਹੋਣ। ਬੇਸ਼ੱਕ ਥੋੜਾ ਥੋੜਾ ਉਹਨਾਂ ਤੋਂ ਵੀ ਤੁਸੀਂ ਕੰਟਰੀਬਿਊਟ ਕਰਵਾ ਲਓ, ਥੋੜਾ ਥੋੜਾ ਉਹਨਾਂ ਤੋਂ ਵੀ ਲੈ ਲਓ, ਕੋਈ ਚੱਕਰ ਨਹੀਂ ਹੈਗਾ। ਕਿਉਂਕਿ ਜਦੋਂ ਡਾਈਵਰਸਿਫਿਕੇਸ਼ਨ 'ਚ ਕੋਈ ਜਾਵੇ ਤਾਂ ਉਹਨੂੰ ਡਰ ਨਾ ਰਵੇ ਕਿ ਮੈਂ ਬਹੁਤ ਜ਼ਿਆਦਾ ਰਗੜਾ ਨਾ ਕਿਤੇ ਖਾ ਲਵਾਂ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਇਹਨਾਂ ਨੂੰ। ਵੈਸੇ ਬਹੁਤ ਉਮਦਾ ਪਹਿਲ ਕਦਮੀ ਇਹਨਾਂ ਦੀ, ਬੜਾ ਵਧੀਆ ਉਦਮ ਹੈ। ਜੇਕਰ ਇਹ ਨੇਪਰੇ ਚਾੜ ਲੈਂਦੇ ਆ, ਜੇ ਰਕਬਾ ਇਹ ਕੋਈ ਮਤਲਬ ਕਿ ਪਿਛਲੇ ਨਾਲੋਂ ਕੋਈ 1 ਲੱਖ ਕਿੱਲਾ ਹੀ ਹੋਰ ਵਧਾ ਲੈਣ ਤਾਂ ਉਹਦਾ ਵੀ ਫਾਇਦਾ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸਾਬਕਾ ਚੇਅਰਮੈਨ ਦੇ, ਜਿਹੜਾ ਜਿਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ, ਭਜਾ ਕੇ ਮਾਰਨ ਵਾਲੀ ਜਿਹੜੀ ਔਰਤ, ਕੱਲ ਆਪਾਂ ਖਬਰ ਸਾਂਝੀ ਕੀਤੀ ਸੀ, ਉਹ ਹੁਣ ਔਰਤ ਨੂੰ ਕਾਬੂ ਕਰ ਲਿਆ ਗਿਆ ਜੀ। ਹਾਂਜੀ, ਦੇਖੋ ਉਹ ਔਰਤ ਫੜੀ ਜਾਣੀ ਸੀਗੀ ਕਿਉਂਕਿ ਦੇਖੋ ਉਹਦੇ ਫੋਨ ਨੰਬਰ ਵਗੈਰਾ ਜਿਹੜੀਆਂ ਚੀਜ਼ਾਂ ਸੀਗੀਆਂ, ਉਹ ਸਾਰਾ ਕੁਛ ਹੈ ਜਿਹੜਾ ਉਹ ਪੁਲਿਸ ਦੇ ਕੋਲ ਸੀ, ਕਿਉਂਕਿ ਉੱਥੇ ਤੇ ਰਹਿੰਦੀ ਸੀਗੀ ਨਾ, ਉਹ ਉੱਥੇ ਰਹਿੰਦੀ ਸੀਗੀ। ਤਾਂ ਭਰਾ ਅੰਮ੍ਰਿਤਸਰ ਝਬਾਲ ਰੋਡ ਤੇ ਉਹਨੂੰ ਫੜ ਲਿਆ ਪੁਲਿਸ ਨੇ, ਜੋ ਦਾਅਵਾ ਕੀਤਾ। ਤਾਂ ਉਹਦੇ ਵਿੱਚ ਗੱਲ ਇਹ ਨਿਕਲ ਕੇ ਆ ਰਹੀ ਆ, ਪੁਲਿਸ ਤੇ ਇਹ ਕਹਿ ਰਹੀ ਹੈ ਕਿ ਬਲੈਕਮੇਲਿੰਗ ਕਰਦੀ ਸੀਗੀ ਤੇ ਉਹਨੇ ਪੈਸਿਆਂ ਦੇਣ ਤੋਂ ਇਨਕਾਰ ਕੀਤਾ ਤੇ ਮਤਲਬ ਕਿ ਇਸੇ ਚੱਕਰ ਦੇ ਵਿੱਚ ਫਿਰ ਸ਼ੂਟ ਕਰ ਦਿੱਤਾ ਗਿਆ। ਪਰ ਅਸਲ ਦੇ ਵਿੱਚ ਉਹ ਜਨਾਨੀ ਜਿਹੜੀ ਹੈ ਉਹ ਬੋਲੀ ਹੈਗੀ ਆ ਕੈਮਰੇ ਤੇ ਵੀ। ਦਰਅਸਲ ਉਹਨੇ ਕਹਾਣੀ ਕੁਝ ਹੋਰ ਕਹੀ ਹੈ ਕਿ 12-13 ਸਾਲ ਤੋਂ ਮੈਨੂੰ ਇਹਨੇ ਰੱਖਿਆ ਸੀਗਾ। ਰੱਖੇ ਤੋਂ ਮਤਲਬ ਤੁਸੀਂ ਸਮਝਦੇ ਹੋ, ਤੇ ਮੈਨੂੰ ਬਾਹਰ ਅੰਦਰ ਤੱਕ ਵੀ ਨਹੀਂ ਸੀ ਜਾਣ ਦਿੰਦਾ, ਲੋਕ ਮੈਨੂੰ ਤਾਨੇ ਮਾਰਦੇ ਸੀ। ਤੇ ਕੁਝ ਇਹ ਵੀ ਮੈਂ ਸੁਣਿਆ, ਪੱਤਰਕਾਰ ਵੀ ਸਵਾਲ ਕਰ ਰਹੇ ਸਨ ਇਸ ਬਾਬਤ ਕਿ ਵੀਡੀਓ ਸੀ ਕੋਈ, ਉਹਨੂੰ ਲੈ ਕੇ ਝਗੜਾ ਸਟਾਰਟ ਹੋਇਆ। ਤੇ ਇਹ ਬੀਬੀ ਕਹਿੰਦੀ ਹੈ ਕਿ ਪਹਿਲਾਂ ਮੈਨੂੰ ਮਤਲਬ ਕਿ ਸ਼ੂਟ ਕਰਨ ਦਾ ਯਤਨ ਕੀਤਾ ਗਿਆ, ਫਿਰ ਮੈਂ ਜਦੋਂ ਪਿਸਤੌਲ ਖੋਲਿਆ ਤੇ ਉਦੋਂ ਭੱਜ ਗਿਆ। ਆਹ ਕਹਾਣੀ ਉਹਦੀ ਹੈ। ਪੁਲਿਸ ਦਾ ਦਾਅਵਾ ਇਸ ਤੋਂ ਉਲਟਿਆ ਕਿ ਬਲੈਕਮੇਲਿੰਗ ਦਾ ਮਸਲਾ ਹੈ।
ਪਰ ਮਸਲਾ ਤੇ ਤਕਰੀਬਨ ਸਾਫ਼ ਹੈ ਕਿ ਜੇ ਉਹ ਜਨਾਨੀ ਉੱਥੇ ਰਹਿ ਰਹੀ ਸੀਗੀ ਪੈਲਸ ਦੇ ਵਿੱਚ ਲੰਬੇ ਸਮੇਂ ਤੋਂ ਰਹਿ ਰਹੀ ਸੀ ਤਾਂ ਆਪਾਂ ਵੀ ਸਮਝਦਾਰ ਹਾਂ ਜੀ ਆਪਾਂ ਕਿਹੜਾ ਰੋਟੀ ਨੂੰ ਚੋਚੀ ਦੱਸਣ ਵਾਲੇ ਆ ਤਾਂ ਖੈਰ ਜੋ ਵੀ ਆ ਹੋਇਆ ਮੰਦਭਾਗਾ ਪਰ ਜਿਸ ਤਰੀਕੇ ਨਾਲ ਕਤਲ ਹੋਇਆ ਉਹ ਵੀ ਬਹੁਤ ਡਰਾਉਣਾ ਹੈ ਇੱਕ ਔਰਤ ਦੇ ਸਾਹਮਣੇ ਬੰਦਾ ਭੱਜਿਆ ਜਾ ਰਿਹਾ ਤੇ ਉਹ ਔਰਤ ਜਿਹੜੀ ਆ ਉਹ ਜਾ ਕੇ ਫਿਰ ਅੱਗੇ ਉਹਨੂੰ ਮਾਰ ਦਿੰਦੀ ਆ ਸੀਸੀਟੀਵੀ ਦੇ ਵਿੱਚ ਉਸੇ ਤਰ੍ਹਾਂ ਹੀ ਸਾਰਾ ਕੁਝ ਕੈਦ ਹੋਇਆ ਵਾ ਤਾਂ ਖੈਰ ਇਹ ਦੋ ਪੱਖ ਨੇ ਯਾਨੀ ਜੋ ਮੁਲਜ਼ਮਾ ਹੈ ਉਹ ਤਾਂ ਗੱਲ ਹੋਰ ਕਹਿ ਰਹੀ ਹੈ ਵੈਸੇ ਕਤਲ ਤਾਂ ਕਤਲ ਹੀ ਹੈ ਨਾ ਹਜ਼ੂਰ ਉਹਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਠੀਕ ਕਰ ਦਿੱਤਾ ਪਰ ਗੱਲ ਇਹ ਹੈ ਕਿ ਜੇ ਸੱਚਮੁੱਚ ਪਹਿਲਾ ਫਾਇਰ ਉਹਦੇ ਤੇ ਹੋਇਆ ਤੇ ਉਹਨੇ ਪਿਸਤੌਲ ਖੋਇਆ ਤਾਂ ਫਿਰ ਕਹਾਣੀ ਜਿਹੜੀ ਹੋ ਸਕਦਾ ਕੋਰਟ ਦੇ ਵਿੱਚ ਜੇ ਸਥਾਪਿਤ ਹੋ ਜਾਂਦੀ ਸਾਬਤ ਹੋ ਜਾਂਦੀ ਹੈ ਤਾਂ ਮਾਮਲਾ ਕਿਸੇ ਹੋਰ ਦਿਸ਼ਾ ਵੱਲ ਜਾਵੇ ਪਰ ਜੇ ਬਲੈਕਮੇਲਿੰਗ ਵਾਲਾ ਮਸਲਾ ਕਿ ਉਹ ਜਨਾਨੀ ਹੁਣ ਆਪਣਾ ਬਚਾਅ ਕਰ ਰਹੀ ਹੈ ਇਸ ਤਰ੍ਹਾਂ ਤਾਂ ਫਿਰ ਪੁਲਿਸ ਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਜ਼ਿਆਦਾ ਮਿਹਨਤ ਕਰਨੀ ਪਏਗੀ ਇਸ ਕੇਸ ਦੇ ਵਿੱਚ ਚਲੋ ਖੈਰ ਉਹ ਅਦਾਲਤਾਂ ਦਾ ਕੰਮ ਹੈ ਵੇਖਣਾ ਪੁਲਿਸ ਦਾ ਕੰਮ ਹੈ ਸਾਬਤ ਕਰਨਾ ਕਰਾਉਣਾ ਪਰੰਤੂ ਇਸ ਕੇਸ ਨੇ ਵਾਕਿਆ ਕੱਲ ਦਹਿਲਾ ਦਿੱਤਾ ਸੀ ਸਾਰਿਆਂ ਨੂੰ ਵੈਸੇ ਜੇ ਤੁਸੀਂ ਉਹਦਾ ਪੰਜਾਬ ਦੇ ਲਾਅ ਐਂਡ ਆਰਡਰ ਦੇ ਲਿਹਾਜ਼ ਨਾਲ ਵੇਖੋਗੇ ਤਾਂ ਕੱਲ ਦੇ ਦਿਨ ਦੇ ਵਿੱਚ ਤਾਂ 3-4 ਕਤਲ ਜਿਹੜੇ ਇੱਕ ਦਿਨ ਚ ਹੋ ਗਏ ਸਨ ਜਿਹਦੀ ਆਪਾਂ ਕੱਲ ਚਰਚਾ ਕੀਤੀ ਸੀ ਹਾਂਜੀ ਹਾਂਜੀ ਬਿਲਕੁਲ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਗੁਰਸਿਮਰਨ ਮੰਡ ਦੀ ਕਦੇ ਇਹ ਜੇ ਲੋਕ ਮਿੰਟੂ ਜੀ ਸਿਕਿਉਰਟੀਆਂ ਪਿੱਛੇ ਭੱਜਦੇ ਆ ਕਿ ਸਾਨੂੰ ਸਿਕਿਉਰਿਟੀ ਦਿਓ ਹੁਣ ਕਹਿੰਦੇ ਇਹ ਅੱਕਿਆ ਪਿਆ ਸਿਕਿਉਰਿਟੀ ਤੋਂ ਨਹੀਂ ਹੁਣ ਤੇ ਜਾਨ ਛਡਾਉਂਦਾ ਹੈ ਬਾਹਰ ਸੜਕ ਤੇ ਆ ਕੇ ਲਿਟਦਾ ਆ ਵੈਸੇ ਨਾ ਉਹ ਕਿਸੇ ਨੇ ਉਹ ਕਮੇਡੀ ਕੀਤੀ ਆ ਉਹਦਾ ਬਣ ਕੇ ਨਾ ਗਨਮੈਨ ਕਿਸੇ ਨੇ ਉਹ ਕਮੇਡੀ ਕਰ ਦਿੱਤੀ ਵੀਡੀਓ ਪਾ ਦਿੱਤੀ ਲੋਕ ਛੱਕ ਕੇ ਉਹੀ ਸ਼ੇਅਰ ਕਰੀ ਜਾਂਦੇ ਉਹਦੇ ਚ ਉਹ ਕਹਿੰਦਾ ਕਿ ਇਹਦੇ ਨਹਾਉਂਦਾ ਨਹੀਂ 7-7 ਦਿਨ ਅਸੀਂ ਇਹਨੂੰ ਚੱਕ ਕੇ ਨਹਾਉਣ ਲੈ ਚੱਲੇ ਸਾਂ ਐਸਾ ਨਹੀਂ ਹੈ ਦਰਅਸਲ ਕੀ ਹੈ ਕਿ ਮੰਡ ਹੁਣ ਥੋੜਾ ਜਿਹਾ ਨਾ ਕਹਿ ਲਓ ਕਿ ਫਰਸਟ੍ਰੇਟ ਹੋਇਆ ਪਿਆ ਹੈ ਜੀ ਬਹੁਤ ਲੰਬਾ ਸਮਾਂ ਹੋ ਗਿਆ ਇਹਨੂੰ ਘਰ ਦੇ ਵਿੱਚ ਹੀ ਉਹਨਾਂ ਨੇ ਡੱਕ ਰੱਖਿਆ ਕਿ ਬਈ ਤੈਨੂੰ ਕੋਈ ਖਤਰਾ ਨਹੀਂ ਹੈ ਇੱਥੇ ਘਰ 'ਚ ਬੈਠੇ ਨੂੰ ਪਰ ਜੇ ਤੂੰ ਏਦਾਂ ਤੁਰਿਆ ਫਿਰਾਂਗਾ ਤਾਂ ਲੋਕਾਂ ਲਈ ਖਤਰਾ ਜ਼ਰੂਰ ਹੈ ਕੱਲ ਨੂੰ ਕੋਈ ਪਤਾ ਨਹੀਂ ਹੈ ਬਾਈ ਆਟੇ ਨਾਲ ਕੋਣ ਵੀ ਪਿਸ ਜਾਂਦਾ ਹੈ ਨਾ ਕਿ ਬਾਈ ਜੇ ਤੈਨੂੰ ਖਤਰਾ ਤਾਂ ਹੋ ਸਕਦਾ ਤੂੰ ਕਿਸੇ ਲਈ ਖਤਰਾ ਸਾਬਤ ਹੋ ਜਾਵੇਂ ਬਾਹਰ ਤੁਰਦਾ ਫਿਰਦਾ ਇਸੇ ਕਰਕੇ ਹੁਣ ਘਰ 'ਚ ਰਹਿ ਤਾਂ ਘਰ 'ਚ ਰਹਿ ਕੇ ਕਿੰਨਾ ਕੁ ਚਿਰ ਗੁਜ਼ਾਰਾ ਹੋਏਗਾ ਪ੍ਰਵੀਨ ਜੀ ਇਹ ਕੈਦ ਬੜੀ ਗੰਦੀ ਚੀਜ਼ ਹੁੰਦੀ ਚਾਹੇ ਘਰ ਦੀ ਆ ਕੈਦ ਹੀ ਕਰ ਦਿੱਤਾ ਜਿੱਥੇ ਤੁਹਾਨੂੰ ਹੁਣੇ ਰੋਂਦਾ ਹੈ ਕਿ ਮੇਰਾ ਕਾਰੋਬਾਰ ਵੀ ਠੱਪ ਹੋ ਗਿਆ ਇਹ ਹੋ ਗਿਆ ਮੈਨੂੰ ਖਾਲਿਸਤਾਨੀ ਧਮਕੀਆਂ ਦਿੰਦੇ ਨੇ ਇਹ ਕਰਦੇ ਨੇ ਉਹ ਕਰਦੇ ਨੇ ਚਲੋ ਹੁਣ ਗੱਲ ਇਹ ਆ ਕਿ ਬਈ ਜੇ ਤੇਰਾ ਸਿਕਿਉਰਿਟੀ ਤੋਂ ਮਨ ਭਰ ਗਿਆ ਜਾਂ ਤੈਨੂੰ ਲੱਗਦਾ ਕਿ ਇਸ ਤਰ੍ਹਾਂ ਧੱਕਾ ਕੋਈ ਹੋ ਰਿਹਾ ਤਾਂ ਫਿਰ ਕੋਰਟ ਜਾ ਇੰਨੇ ਹਫ਼ਤੇ ਹੋ ਗਏ ਨੇ ਤੈਨੂੰ ਪਿੱਟਦੇ ਨੂੰ ਮੈਂ ਤੇ ਹਰੇਕ 10 ਦਿਨਾਂ ਬਾਅਦ ਹੀ ਇਹਦਾ ਸਿਆਪਾ ਦੇਖਦਾ ਆ ਕੇ ਕਹਿ ਦਿੰਦਾ ਏਦਾਂ ਨਹੀਂ ਏਦਾਂ ਹੈ ਜੀ ਏਦਾਂ ਨਹੀਂ ਏਦਾਂ ਵੀ ਜੇ ਕੋਈ ਸਮੱਸਿਆ ਤੇ ਕੋਰਟ ਜਾਓ ਫਿਰ ਕੋਰਟ ਕਿਉਂ ਨਹੀਂ ਜੇ ਜਾਂਦੇ ਇਹਦਾ ਮੁੰਡਾ ਵੀ ਇਹੋ ਜਿਹਾ ਉਹ ਵੀ ਇਹੋ ਜਿਹੀਆਂ 1-2 ਇੰਟਰਵਿਊਆਂ ਦੇ ਜਾਂਦਾ ਚਰਚਿਤ ਜੇ ਹੋ ਜਾਂਦੇ ਆ ਭਾਈ ਜੇ ਤੁਹਾਨੂੰ ਕੋਈ ਸਮੱਸਿਆ ਹੈ ਸਿਕਿਉਰਿਟੀ ਇਹ ਤਾਂ ਹੈ ਨਹੀਂਗਾ ਕਿ ਸਿਕਿਉਰਿਟੀ ਤੁਹਾਨੂੰ ਬੰਨ ਕੇ 6 ਮਹੀਨੇ ਸਾਲ 2 ਸਾਲ ਘਰੋਂ ਹੀ ਨਾ ਨਿਕਲ ਦੇਵੇ ਇਸ ਗੱਲ ਦਾ ਤਾਂ ਦੇਖੋ ਅਧਿਕਾਰ ਹੈ ਨਾ ਚਾਹੇ ਕੋਈ ਵੀ ਹੈ ਜੀ ਤੁਸੀਂ ਆਪਣਾ ਬਿਜ਼ਨਸ ਵੀ ਵੇਖਣਾ ਹੈ ਤੁਸੀਂ ਆਪਣੀ ਸੋਸ਼ਲ ਲਾਈਫ ਵੀ ਵੇਖਣੀ ਹੈ ਸਿਕਿਉਰਿਟੀ ਆਪਣਾ ਅਲੱਗ ਵਿਸ਼ਾ ਹੈ ਪਰ ਹੁਣ ਇਹ ਹੈ ਕਿ ਸਰਕਾਰ ਦੇ ਕੋਲ ਇਹ ਅਧਿਕਾਰ ਹੁੰਦਾ ਹੈ ਕਿ ਲਾਅ ਐਂਡ ਆਰਡਰ ਦੇ ਮਸਲੇ ਤੇ ਉਹ ਬਹੁਤ ਕੁਝ ਕਰ ਸਕਦੀ ਹੈ ਪਰ ਜੇ ਤੁਸੀਂ ਉਸ ਅਧਿਕਾਰ ਦੀ ਜਿਹੜੀ ਵਰਤੋਂ ਹੁੰਦੀ ਹੈ ਉਹਦੇ ਤੋਂ ਦੁਖੀ ਹੋ ਤਾਂ ਫਿਰ ਕੋਰਟ ਹੀ ਬਚਦਾ ਨਾ ਕਿ ਜਿੱਥੇ ਜਾ ਕੇ ਫੈਸਲਾ ਹੋਏਗਾ ਉੱਥੇ ਕਿਉਂ ਨਹੀਂ ਜਾਂਦਾ ਕਦੇ ਸੜਕ ਤੇ ਲਿਟਣ ਲੱਗ ਜਾਂਦਾ ਕਦੇ ਬੰਗਾ ਮਾਰਨ ਲੱਗ ਜਾਂਦਾ ਚੰਗਾ ਨਹੀਂ ਲੱਗਦਾ ਬੰਦਾ ਪਰ ਵੈਸੇ ਮੇਰੀ ਤੇ ਇਹੀ ਅਪੀਲ ਹੈ ਕਿ ਭਾਈ ਸਾਰੇ ਸੰਜਮ ਰੱਖੋ ਸਾਰੇ ਇੱਕ ਮਰਿਆਦਕ ਸ਼ਬਦਾਵਲੀ ਇਸਤੇਮਾਲ ਕਰੋ ਇੱਕ ਦੂਜੇ ਪ੍ਰਤੀ ਚਲੋ ਵਿਰੋਧਾਭਾਸ ਚੱਲਦੇ ਰਹਿੰਦੇ ਹੁੰਦੇ ਨੇ ਪ੍ਰਵੀਨ ਜੀ ਸਹਿਮਤੀਆਂ ਚੱਲਦੀਆਂ ਰਹਿੰਦੀਆਂ ਨੇ ਸਾਡੇ ਚ ਵੀ ਆਪਾਂ ਜਿੱਦਣ ਗੱਲਬਾਤ ਕਰਦੇ ਆ ਤਾਂ ਸਹਿਮਤੀਆਂ ਤੁਰੀਆਂ ਜਾਂਦੀਆਂ ਨੇ ਨਾਲ ਪਰ ਇੱਕ ਵਲਗਨ ਤੇ ਹੋਣੀ ਚਾਹੀਦੀ ਹੈ ਨਾ ਤੁਹਾਡੀ ਤੁਸੀਂ ਤਾਂ ਵਲਗਨਾ ਜਦੋਂ ਤੋੜਦੇ ਹੋ ਇੱਕ ਦੂਜੇ ਨੂੰ ਫਿਰ ਉਹ ਖਤਰਾ ਬਣ ਜਾਂਦੇ ਹੋ ਇੱਕ ਦੂਜੇ ਲਈ ਇੱਥੋਂ ਤੱਕ ਗੱਲ ਜਾਣੀ ਨਹੀਂ ਚਾਹੀਦੀ ਤੇ ਦੂਜਿਆਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਲੋਕ ਕੁਝ ਇਸ ਤਰ੍ਹਾਂ ਦਾ ਸ਼ੌਂਕ ਪਾਲਦੇ ਨੇ ਫੇਮ ਦਾ ਤਾਂ ਬਾਈ ਬਚ ਕੇ ਰਹੋ ਇਹ ਜ਼ਿੰਦਗੀ ਬਹੁਤ ਖਤਰਨਾਕ ਬਣ ਜਾਂਦੀ ਹੈ ਅੱਗੇ ਜਾ ਕੇ ਜੀ ਤੇ ਮਿੰਟੂ ਜੀ ਜਾਂਦੇ ਗੱਲ ਕਰੀਏ ਕੱਟੜਤਾ ਦੀ ਸੁਪਰੀਮ ਕੋਰਟ ਨੇ ਵੀ ਕੱਟੜਤਾ ਤੇ ਸਵਾਲ ਚੁੱਕੇ ਨੇ ਕੋਈ ਗੱਲ ਹਰਿਆਣੇ ਨਾਲ ਵੀ ਜੁੜਦੀ ਹੈ ਜਾਂ ਵੈਸੇ ਕੋਈ ਪਟੀਸ਼ਨ ਤੇ ਸੁਣਵਾਈ ਸੀ ਨਹੀਂ ਇਹ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਮਾਮਲਾ ਹੈ ਸੁਪਰੀਮ ਕੋਰਟ ਅਜਿਹੀਆਂ ਟਿੱਪਣੀਆਂ ਕਰਦਾ ਰਹਿੰਦਾ ਸੁਪਰੀਮ ਕੋਰਟ ਤਾਂ ਹੀ ਤਾਂ ਕੁਛ ਹੁਕਮਰਾਨ ਧਿਰਾਂ ਦੇ ਬੰਦਿਆਂ ਦੇ ਅੱਖਾਂ ਦੇ ਵਿੱਚ ਵੀ ਅੱਜ ਕੱਲ ਰੜਕਦਾ ਹੈ ਜੀ ਬਿਲਕੁਲ ਖੈਰ ਇਹ ਕੀ ਹੈ ਕਿ ਮਸਲਾ ਜਿਹੜਾ ਸੀਗਾ ਸੁਣਵਾਈ ਦੇ ਵਿੱਚ ਹੀ ਇਹਨਾਂ ਨੇ ਚੁੱਕਿਆ ਇਹਦੇ ਚ ਕੀ ਹੈ ਕਿ ਇੱਕ ਪਟੀਸ਼ਨ ਕਰਤਾ ਸੀਗਾ ਅਸ਼ਵਨੀ ਉਪਾਧਿਆਏ ਜਿਹੜਾ ਕਿ ਐਲਾਨੀਆਂ ਹੀ ਇਹਨਾਂ ਦਾ ਬੰਦਾ ਵਾ ਤੇ ਉਹ ਇਸ ਤਰ੍ਹਾਂ ਦੀਆਂ ਪਟੀਸ਼ਨਾਂ ਦਾਖਲ ਕਰਦਾ ਰਹਿੰਦਾ ਆ ਵੈਸੇ ਚੰਗੀਆਂ ਪਟੀਸ਼ਨਾਂ ਵੀ ਦਾਖਲ ਕਰਦਾ ਨੋ ਡਾਊਟ ਵਕੀਲ ਬਹੁਤ ਅੱਛਾ ਹੈ ਉਹ
ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਇੱਕ ਵਾਰੀ ਸਦਨ ਦੇ ਸਾਹਮਣੇ ਹੀ ਉਹਨਾਂ ਨੇ ਪ੍ਰੋਗਰਾਮ ਕਰ ਦਿੱਤਾ ਸੀ, ਜਿਹਦੇ 'ਚ ਉਹਦੀ ਗ੍ਰਿਫਤਾਰੀ ਵੀ ਹੋ ਗਈ ਸੀ, ਠੀਕ ਹੈ ਸ਼ਾਇਦ ਤੁਹਾਨੂੰ ਯਾਦ ਹੋਏਗਾ। ਹੂੰ ਹੂੰ ਤਾਂ ਉਹਨੇ ਹੁਣ ਇੱਕ ਪਟੀਸ਼ਨ ਪਾ ਦਿੱਤੀ ਸੀ ਕਿ ਜਿੰਨੀਆਂ ਸੜਕਾਂ ਹੈਗੀਆਂ ਨੇ ਇੰਡੀਆ ਦੀਆਂ, ਜਿਹੜੇ ਮਤਲਬ ਕਿ ਮੁਸਲਮਾਨਾਂ ਦੇ ਨਾਮ ਤੇ ਉਹਨਾਂ ਦੇ ਨਾਮ ਰੱਖੇ ਗਏ ਨੇ, ਤੇ ਉਹ ਸਾਰੇ ਤਬਦੀਲ ਕਰਨ ਦੇ ਆਰਡਰ ਕਰੋ। ਹੂੰ ਤਾਂ ਇਹਦੇ ਤੇ ਜਿਹੜੀ ਸੁਣਵਾਈ ਕਰ ਰਹੇ ਸਨ ਜਸਟਿਸ ਜੋਸਫ, ਜਿਹੜੇ ਕਿ ਖੁਦ ਈਸਾਈ ਹੈ, ਉਹਨਾਂ ਨੇ ਕਿਹਾ ਕਿ ਦੇਖੋ ਯਾਰ, ਇਹ ਕਿਹੜੀਆਂ ਚੱਕਰਾਂ 'ਚ ਤੁਸੀਂ ਪੈ ਗਏ ਹੋ, ਜੀ ਕਿਹੜੀਆਂ ਗੱਲਾਂ 'ਚ ਪੈ ਗਏ ਹੋ। ਕਹਿੰਦੇ ਮੈਂ ਖੁਦ ਈਸਾਈ ਹਾਂ, ਹੂੰ ਮੈਂ ਹਿੰਦੂਤਵ ਨੂੰ ਪਸੰਦ ਕਰਦਾ, ਹਿੰਦੂਤਵ ਜਿਉਣ ਦਾ ਇੱਕ ਤਰੀਕਾ ਹੈ, ਜੀ ਪਰ ਤੁਸੀਂ ਚਾਹੁੰਦੇ ਹੋ ਕਿ ਦੇਸ਼ ਇਹਦੇ ਬਹਾਨੇ ਉਬਲਦਾ ਰਹੇ, ਤੇ ਉਹ ਆਵਾਜ਼ ਤੁਹਾਡੇ ਲਈ ਫਾਇਦੇਮੰਦ ਹੈ। ਹੁਣ ਇਹ ਤੋਂ ਵੱਧ ਸੁਪਰੀਮ ਕੋਰਟ ਕੀ ਟਿੱਪਣੀ ਕਰੇਗਾ ਬਾਈ? ਜੀ ਠੀਕ ਹੈ ਨਾ। ਉਹ ਜੀ ਕਹਿੰਦੇ ਆ ਕਿ ਤੁਸੀਂ ਹਿੰਦੂ ਧਰਮ ਨੂੰ ਛੋਟਾ ਨਾ ਬਣਾਓ, ਜੀ ਭਾਰਤ ਧਰਮ ਨਿਰਪੱਖ ਦੇਸ਼ ਹੈ, ਇਸ ਤਰ੍ਹਾਂ ਨਾ ਕਰੋ। ਉਹਨਾਂ ਨੇ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਨੇ ਇਹਦੇ ਵਿੱਚ, ਮਤਲਬ ਕਿ ਕਾਫੀ ਉਹ ਗੱਲਾਂ ਜਿਹੜੀਆਂ ਨੇ ਕਿ ਅੰਗਰੇਜ਼ ਜਿੱਦਾਂ ਆਏ ਸੀਗੇ, ਜੀ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਲੈ ਕੇ ਆਏ ਸਨ, ਸਾਨੂੰ ਉਹਨਾਂ ਨੂੰ ਵਾਪਸ ਨਹੀਂ ਲਿਆਉਣਾ ਚਾਹੀਦਾ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ, ਬਿਲਕੁਲ ਸਹੀ ਡਿਵਾਈਡ ਐਂਡ ਰੂਲ, ਕਿ ਤੁਸੀਂ ਉਹ ਔਰ ਬਿਲਕੁਲ ਇਹ ਸੱਚਾਈ ਹੈ, ਇਕੱਲੀ ਕਿਤਾਬੀ ਗੱਲ ਨਹੀਂ ਹੈ। ਜਦੋਂ ਜੀ ਤੁਸੀਂ ਇਤਿਹਾਸ ਨੂੰ ਛਾਣਾ ਲਾ ਕੇ ਵੇਖੋਗੇ ਤਾਂ 1857 ਤੋਂ ਬਾਅਦ ਡਿਵਾਈਡ ਐਂਡ ਰੂਲ ਨੇ ਹੀ ਕਿਤੇ ਨਾ ਕਿਤੇ ਕਹਿ ਲੋ ਕਿ ਭਾਰਤ ਤੇ ਪਾਕਿਸਤਾਨ, ਜੀ ਜੀ ਇਹਨਾਂ ਦਾ ਜਿਹੜਾ ਸੀਗਾ ਨਾ ਆਪਸ ਦੇ ਵਿੱਚ ਉਹ ਭਵਿੱਖ ਤੈਅ ਕਰ ਦਿੱਤਾ ਸੀਗਾ। ਹੂੰ ਇਹ ਇਤਿਹਾਸ ਨੂੰ ਛਾਨਣਾ ਲਾ ਕੇ ਦੇਖੋਗੇ ਤਾਂ ਜਿਵੇਂ ਮਤਲਬ ਕਿ ਹਿੰਦੂ ਮਹਾਸਭਾ, RSS, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜੀ ਜੀ ਜੁੜਦੀਆਂ ਤੁਰੀਆਂ ਜਾਂਦੀਆਂ ਨੇ, ਜੀ ਜਿਨ੍ਹਾਂ ਸਭ ਕੁਝ ਨਿਕਲ ਆਉਂਦਾ। ਤਾਂ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਇੱਥੇ ਵੱਡੀ ਗੱਲ ਕਹੀ ਹੈ ਕਿ ਤੁਸੀਂ ਉਹੀ ਫਾਰਮੂਲਾ ਵਾਪਸ ਨਾ ਲਿਆਓ ਹੁਣ, ਕਿ ਤੁਹਾਡਾ ਰਾਜ ਭਾਗ ਚੱਲਦਾ ਰਹੇ, ਉਹਦੇ ਵਾਸਤੇ ਦੇਸ਼ ਉਬਾਲੇ ਖਾਂਦਾ ਰਹੇ। ਬਹੁਤ ਵੱਡੀਆਂ ਗੱਲਾਂ ਕਹੀਆਂ ਨੇ, ਕਾਫੀ ਲੰਮੀ ਚੌੜੀ ਇਹ ਸੁਣਵਾਈ ਦੀ ਸਾਰੀ ਹੈਗੀ ਆ ਗੱਲਬਾਤ, ਸੰਵਾਦ, ਗੁਫ਼ਤਗੂ ਜੋ ਤੁਸੀਂ ਦੇਖੋਗੇ ਤਾਂ। ਪਰ ਇਹਦੇ ਵਿੱਚ ਮੁੱਖ ਤੌਰ ਤੇ ਇਹੋ ਹੀ ਆ ਕਿ ਕੱਟੜਤਾ ਦੀ ਇਜਾਜ਼ਤ ਹਿੰਦੂ ਧਰਮ ਨਹੀਂ ਦਿੰਦਾ। ਬਿਲਕੁਲ ਇਹ ਗੱਲ, ਇਹ ਗੱਲ ਬਹੁਤ ਸਾਰੇ ਲੋਕ ਸਮਝ ਨਹੀਂ ਪਾ ਰਹੇ। ਜੀ 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 ਇਹੀ ਤਾਂ ਪ੍ਰੋਬਲਮ ਹੈ ਨਾ। ਬਹੁਤੇ ਲੋਕ ਮਤਲਬ ਕਿ ਧਰਮਾਂ ਨੂੰ ਬਸ ਉਹ ਫਸਾਦ ਦਾ ਵਿਸ਼ਾ ਬਣਾਈ ਬੈਠੇ ਨੇ। ਤਾਂ ਧਰਮ ਤਾਂ ਹਿੰਦੂ ਧਰਮ ਸਨਾਤਨ ਧਰਮ ਜਿਹਨੂੰ ਆਪਾਂ ਕਹਿੰਦੇ ਆ ਕਿ ਸ਼ਾਲੀਨ ਧਰਮਾਂ ਦੇ ਵਿੱਚੋਂ ਇੱਕ ਹੈ। ਤਾਂ ਖੈਰ ਇਹ ਸੁਪਰੀਮ ਕੋਰਟ ਨੇ ਵੀ ਇਹਦੀ ਥੋੜੀ ਵਿਆਖਿਆ ਕੀਤੀ ਹੈ। ਜੀ 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 ਬਿਲਕੁਲ ਮਿੰਟੂ ਜੀ, ਆਪਾਂ ਆਮ ਹੀ ਡਿਸਕਸ਼ਨ, ਆਮ ਹੀ ਚਰਚਾ ਹੀ ਕਰਦੇ ਰਹਿੰਦੇ ਹਾਂ ਕਿ ਜਿਹੜੀ ਕਨਸਟੀਟਿਊਸ਼ਨਲ ਪ੍ਰੀਐਂਬਲ ਹੈ, ਜਿਹੜਾ ਸੰਵਿਧਾਨ ਦਾ ਪ੍ਰੀਐਂਬਲ ਹੈ ਮੇਨ, ਉਹਦੇ 'ਚ ਸੈਕੂਲਰਿਜ਼ਮ ਲਿਖਿਆ ਗਿਆ ਇੰਡੀਆ ਨੂੰ, ਕਿ ਭਾਰਤ ਸੈਕੂਲਰ। ਨਹੀਂ, ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦੇਵਾਂ, ਮਾਫ ਕਰਨਾ ਗੁਸਤਾਖੀ ਕਰ ਰਿਹਾ ਟੋਕਣ ਦਾ। ਇਹ ਜਿਹੜਾ ਪੱਛਮ ਦਾ ਧਰਮ ਨਿਰਪੱਖਵਾਦਤਾ ਵਾਲਾ ਫਾਰਮੂਲਾ ਹੈ, ਇੰਡੀਆ ਦਾ ਉਹਦੇ ਤੋਂ ਜੁਦਾ ਹੈ। ਜੀ ਜੀ ਬਿਲਕੁਲ ਬਿਲਕੁਲ, ਇਹ ਵੀ ਇੱਕ ਚੀਜ਼ ਜਿਹੜੀ ਆ ਉਹ ਵੇਖਣੀ ਪਏਗੀ ਤੁਹਾਨੂੰ। ਇੱਥੇ ਸਿਆਸਤ ਬਿਲਕੁਲ ਜੁਦਾ ਹੁੰਦੀ ਹੈ, ਇੱਥੇ ਸਿਆਸਤ ਧਰਮ ਚੱਲਦਾ ਹੈ ਨਾਲ। ਜੀ ਬਿਲਕੁਲ, ਪਰ ਸਿਆਸਤ ਕਿਸੇ ਇੱਕ ਧਰਮ ਦੇ ਪੱਥ ਤੇ ਨਹੀਂ ਚੱਲ ਸਕਦੀ। ਮਤਲਬ ਕਿ ਜੋ ਸਰਕਾਰ, ਜੋ ਸਿਆਸਤ ਹੈ, ਉਹ ਇਹ ਨਹੀਂ ਹੈ ਕਿ ਇੱਕ ਧਰਮ ਨੂੰ ਅੱਗੇ ਰੱਖ ਕੇ ਦੂਸਰਿਆਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਮੰਨਣ ਲੱਗ ਜੀ। ਇਹ ਜਦੋਂ ਤੁਸੀਂ ਪ੍ਰੀਐਂਬਲ ਨੂੰ ਡਿਫਾਈਨ ਕਰਦੇ ਹੋ ਤੇ ਇਹ ਚੀਜ਼ ਜ਼ਰੂਰ ਦੱਸਿਆ ਕਰੋ। ਜੀ ਜੀ ਬਿਲਕੁਲ। ਤੇ ਪਰ ਉਹਦੇ ਨਾਲ ਸੰਵਿਧਾਨ ਸਭਾ ਦੀਆਂ ਜੇ ਆਪਾਂ ਡਿਬੇਟਸ ਚੱਕ ਕੇ ਪੜ੍ਹਦੇ ਆ ਨਾ ਮਿੰਟੂ ਜੀ, ਤੇ ਉਹਦੇ ਵਿੱਚ ਇਹ ਵੀ ਗੱਲ ਲਿਖਿਆ ਹੋਇਆ ਵੀ ਸੈਕੂਲਰਿਜ਼ਮ ਦਾ ਇਹ ਅਰਥ ਇਹ ਕੱਢਿਆ ਜਾਵੇ ਕਿ ਜੇਕਰ ਇੱਕ ਵੀ ਕੋਈ ਵੀ ਬੰਦਾ ਕਿਸੇ ਵੀ ਫਿਰਕੇ ਦਾ, ਤੇ ਉਹਨੂੰ ਇਹ ਨਾ ਅਹਿਸਾਸ ਹੋਵੇ ਕਿ ਤੂੰ ਘੱਟ ਗਿਣਤੀ ਹੈ, ਮਿਨੋਰਟੀ ਹੈ, ਚਾਹੇ ਉਹ ਹਿੰਦੂ ਦਾ, ਚਾਹੇ ਉਹ ਕ੍ਰਿਸਚੀਅਨ ਹੈ, ਚਾਹੇ ਉਹ ਕੁਛ ਵੀ ਹੈ। ਇਹ ਅਸਲ ਦੇ ਵਿੱਚ ਪਰ ਉਹ ਭਾਵਨਾ ਨੂੰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ, ਇਹ ਤਾਂ ਕਹਿੰਦੇ ਕਿ ਸੰਵਿਧਾਨ ਹੀ ਬਦਲ ਦੇਣਾ ਆਪਾਂ ਤਾਂ। ਸੋ ਉਹੀ ਹੈ ਨਾ ਜੀ, ਉਹੀ ਚੀਜ਼ ਆ ਕਿ ਇੱਥੋਂ ਦਾ ਜਿਹੜਾ ਧਰਮ ਨਿਰਪੱਖਵਾਦ ਹੈ ਨਾ, ਉਹ ਇੱਕ ਵੱਖਰਾ ਹੈ, ਪੱਛਮ ਵਾਲਾ ਵੱਖਰਾ ਹੈ, ਸ਼ਬਦ ਇੱਕੋ ਹੀ ਨੇ। ਸੈਕੂਲਰਿਜ਼ਮ ਆ ਗਿਆ, ਤੁਸੀਂ ਅੰਗਰੇਜ਼ੀ ਦਾ ਜਿਹੜਾ ਕਹਿੰਦੇ ਜੀ, ਤਾਂ ਇਹ ਇੱਥੇ ਇਹਦੀ ਭਾਵਨਾ ਇੱਕ ਵੱਖਰੀ ਹੈ। ਇੱਥੇ ਸੰਵਿਧਾਨ, ਉਹੀ ਸੰਵਿਧਾਨ ਧਰਮਾਂ ਦੀ ਮਾਨਤਾਵਾਂ ਨੂੰ ਇਜਾਜ਼ਤ ਦਿੰਦਾ ਬਰੋਬਰ। ਜੀ ਬਿਲਕੁਲ, ਏਦਾਂ ਹੀ ਪ੍ਰੈਕਟਿਸ ਕਰਨ ਦੀ ਇਜਾਜ਼ਤ ਦਿੰਦਾ ਬਰੋਬਰ, ਸਾਰਿਆਂ ਦੇ ਅਧਿਕਾਰਾਂ ਨੂੰ ਬਰੋਬਰ ਰੱਖਦਾ ਹੈ। ਪਰ ਜਦੋਂ ਤੁਸੀਂ ਮਤਲਬ ਕਿ ਆਪਣੀਆਂ ਵੋਟਾਂ ਵਾਸਤੇ ਏਦਾਂ ਕਰਦੇ ਹੋ ਕਿ ਇੱਕ ਧਰਮ ਨੂੰ ਜ਼ਿਆਦਾ ਵਿਸ਼ੇਸ਼ਤਾ ਦੇਵੋ ਤਾਂ ਦੂਸਰਿਆਂ ਨੂੰ ਤੁਸੀਂ ਅਣਗੌਲਿਆ ਕਰੋ, ਤਾਂ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ, ਮੈਂ ਸਹਿਮਤ ਹਾਂ ਕਿ ਫਿਰ ਉਹ ਜਿਹੜੀ ਭਾਵਨਾ ਹੈ, ਉਸ ਭਾਵਨਾ ਨੂੰ ਨੁਕਸਾਨ ਜ਼ਰੂਰ ਪਹੁੰਚਦਾ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਵੱਲ ਵਧਾਂਗੇ। ਹਰਿਆਣੇ ਦੇ ਵਿੱਚ ਨਾਸਿਰ ਤੇ ਜੁਨੈਦ, ਜਿਨ੍ਹਾਂ ਨੂੰ ਪਿਛਲੇ ਦਿਨੀ ਸਾੜ ਦਿੱਤਾ ਗਿਆ ਸੀ, ਉਹਦੇ ਵਿੱਚ ਦੋਸ਼ ਲੱਗ ਰਿਹਾ ਕਥਿਤ ਗਊ ਰੱਖਿਅਕਾਂ ਦਾ।
ਇਹਦੀ ਬਾਬਤ ਬਹੁਤ ਸਾਰੇ ਲੋਕਾਂ ਨੇ ਉਹਨੂੰ ਲੈ ਕੇ ਲਾਮਬੰਦੀ ਕੀਤੀ ਹੈ, ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਨੇ। ਪਰ ਹੁਣ ਇੱਕ ਖਬਰ ਜਿਹੜੀ ਆ ਰਹੀ ਆ ਉਹ ਹਿਸਾਰ ਤੋਂ ਹੈ, ਤੇ ਇੱਥੇ ਹਿਸਾਰ ਦੇ ਵਿੱਚ ਕਈ ਜਥੇਬੰਦੀਆਂ ਨੇ ਮਿਲ ਕੇ, ਜਿਨ੍ਹਾਂ ਦੇ ਵਿੱਚ ਹਿੰਦੂ ਜਥੇਬੰਦੀਆਂ ਵੀ ਨੇ ਤੇ ਹੋਰ ਵੀ ਜਿਹੜੀਆਂ ਸੋਸ਼ਲ ਵੈਲਫੇਅਰਿੰਗ ਵਾਸਤੇ ਕੰਮ ਕਰਦੀਆਂ ਨੇ ਜਥੇਬੰਦੀਆਂ, ਉਹਨਾਂ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਆਹ ਟੀਮਾਂ ਨੇ ਗਊ ਰੱਖਿਅਕਾਂ ਦੀਆਂ, ਇਹਨਾਂ ਦੇ ਵਿਰੁੱਧ ਤੁਸੀਂ ਕਾਰਵਾਈ ਕਰੋ। ਇਹ ਹੱਦੋਂ ਜ਼ਿਆਦਾ ਤਸ਼ੱਦਦ ਲੋਕਾਂ ਤੇ ਕਰ ਰਹੇ ਆ, ਤੇ ਨਾਸਿਰ ਤੇ ਜੁਨੈਦ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਮੰਗ ਪੱਤਰ ਸੌਂਪਿਆ ਕਿ ਕਾਰਵਾਈ ਹੋਣੀ ਚਾਹੀਦੀ। ਜਿੱਥੇ ਦੂਜੇ ਪਾਸੇ ਜਿਹੜੀ ਆ ਉਹ ਲਾਮਬੰਦੀ ਕੀਤੀ ਜਾ ਰਹੀ ਆ, ਆਪਾਂ ਦੇਖਿਆ ਹਰਿਆਣੇ ਦੇ ਵਿੱਚ ਹੁਣ ਵੋਟਾਂ ਪੈਣੀਆਂ ਨੇ, ਚੋਣਾਂ ਨੇ, ਤਾਂ ਲਾਮਬੰਦੀ ਜਿਹੜੀ ਆ ਉਹ ਉਹਨਾਂ ਦੇ ਹੱਕ ਦੇ ਵਿੱਚ, ਜਿਹੜਾ ਮੋਨੂ ਮਾਨੇਸਰ ਆ ਉਹਦੇ ਹੱਕ ਦੇ ਵਿੱਚ ਕੀਤੀ ਜਾ ਰਹੀ ਹੈ। ਤੇ ਉੱਥੇ ਕੁਛ ਲੋਕ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਇਹਨਾਂ ਕੰਮਾਂ ਤੇ ਇਹੋ ਜਿਹੀ ਗੁੰਡਾਗਰਦੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸੋ ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਆਪਾਂ ਚਰਚਾ ਕਰਾਂਗੇ, ਤੇ ਅਖੀਰਲੀ ਖਬਰ ਤੇ ਆਪਾਂ ਇਹ ਚਰਚਾ ਕੀਤੀ ਸੀ ਕਿਉਂਕਿ ਉਹ ਜਿਹੜੀ ਜੇਕਰ ਤੁਸੀਂ ਸੰਵਿਧਾਨ ਸਭਾ ਦੀਆਂ ਡਿਬੇਟਸ ਚੱਕ ਕੇ ਪੜ੍ਹੋਗੇ, ਬਹਿਸਾਂ ਚੱਕ ਕੇ ਪੜ੍ਹੋਗੇ, ਤਾਂ ਤੁਹਾਨੂੰ ਬਹੁਤ ਕੁਝ ਪਤਾ ਲੱਗੂਗਾ ਕਿ ਜਿਹੜਾ ਅੱਜ ਜੋ ਕਿਹਾ ਜਾ ਰਿਹਾ ਉਹ ਤਾਂ ਉਦੋਂ ਬਿਲਕੁਲ ਵੀ ਨਹੀਂ ਸੀਗਾ। ਅਸਲ ਦੇ ਵਿੱਚ ਸੈਕੂਲਰਿਜ਼ਮ ਮਿੰਟੂ ਜੀ ਵੀ ਵੈਸੇ ਤਾਂ ਡਿਫਾਈਨ ਕਰਕੇ ਗਏ ਆ, ਪਰ ਅਸਲ ਦੇ ਵਿੱਚ ਇਹੀ ਗੱਲ ਕਹੀ ਗਈ ਸੀ, ਇਹੀ ਗੱਲ ਲਿਖੀ ਗਈ ਸੀ। ਪ੍ਰੈਮਬਲ ਦਾ ਮਤਲਬ ਜਾਨ ਹੁੰਦਾ। ਸੰਵਿਧਾਨ ਦੀ ਕਨਸਟੀਟਿਊਸ਼ਨਲ ਪ੍ਰੈਮਬਲ, ਉਹਦਾ ਅਰਥ ਇਹ ਕੱਢਿਆ ਜਾਂਦਾ ਕਿ ਸੰਵਿਧਾਨ ਦੀ ਜਾਨ, ਜਿਹਦੇ ਸਿਰ ਤੇ ਸੰਵਿਧਾਨ ਖੜਾ ਕਿਸੇ ਵੀ ਦੇਸ਼ ਦਾ, ਕਿਸੇ ਵੀ ਸੂਬੇ ਦਾ। ਤਾਂ ਕਨਸਟੀਟਿਊਸ਼ਨਲ ਪ੍ਰੈਮਬਲ ਦੇ ਵਿੱਚ ਇਹ ਗੱਲ ਲਿਖੀ ਹੋਈ ਆ, ਜਦੋਂ ਤੁਸੀਂ ਪੜ੍ਹੋਗੇ, ਕਿ ਬਈ ਇਹ ਇੱਕ ਇੰਡੀਆ ਜਿਹੜਾ ਸਟੇਟ ਆ, ਇਹ ਸੈਕੂਲਰ ਦੇਸ਼ ਹੋਊਗਾ। ਇੱਥੇ ਹਰ ਇੱਕ ਦੀ ਮਾਨਤਾ ਨੂੰ, ਧਾਰਮਿਕ ਮਾਨਤਾ ਨੂੰ ਮਾਨਤਾ ਹੈ, ਤੇ ਉਹ ਭਾਵੇਂ ਕਿੰਨਾ ਵੀ ਹੋਵੇ, ਗਿਣਤੀ ਡਜ਼ਨਟ ਮੈਟਰ, ਗਿਣਤੀ ਕਿੰਨੀ ਹੈ ਉਹ ਕੋਈ ਮਾਇਨੇ ਨਹੀਂ ਰੱਖਦੀ। ਸੈਕੂਲਰਿਜ਼ਮ ਦਾ ਅਰਥ ਇਹੀ ਹੈ ਕਿ ਚਾਹੇ ਇੱਕ ਵੀ ਹਿੰਦੂ ਰਹਿ ਜਾਵੇ, ਤਾਂ ਉਹਨੂੰ ਇਹ ਨਾ ਹੋਵੇ ਕਿ ਮੈਂ ਇਕੱਲਾ ਰਹਿ ਗਿਆ ਵਾਂ। ਚਾਹੇ ਇੱਕ ਵੋਟ ਵੀ ਪੂਰੇ 140 ਕਰੋੜ ਦੀ ਆਬਾਦੀ ਦੇ ਵਿੱਚ, ਚਾਹੇ ਇੱਕ ਵੋਟ ਵੀ ਹੋਵੇ, ਚਾਹੇ ਇੱਕ ਵੋਟ ਕਿਸੇ ਹੋਰ ਧਰਮ ਦੀ ਹੋਵੇ, ਚਾਹੇ ਉਹ ਕ੍ਰਿਸਚੀਅਨ ਹੋਵੇ, ਬੋਧੀ ਹੋਵੇ, ਜੈਨੀ ਹੋਵੇ, ਕਿਸੇ ਵੀ ਫਿਰਕੇ ਤੋਂ, ਉਹ ਅਸਲ ਦੇ ਵਿੱਚ ਸੈਕੂਲਰਿਜ਼ਮ ਆ, ਉਹ ਅਸਲ ਦੇ ਵਿੱਚ ਧਰਮ ਨਿਰਪੱਖਤਾ ਹੈ। ਤਾਂ ਬਸ ਹੁਣ ਜਿਹੜੀਆਂ ਆਪਾਂ ਖਬਰਾਂ, ਆਪਾਂ ਜਿਹੜੇ ਨੈਰੇਟਿਵ ਸੁਣਦੇ ਆ, ਕਰਦੇ ਆ, ਤੁਹਾਨੂੰ ਪਤਾ ਹੀ ਹੈ ਕਿ ਕਿਹੜੇ ਪਾਸੇ ਨੂੰ ਜਾਂਦੇ ਆ। ਇਹਨਾਂ ਉੱਤੇ ਹੀ ਚਰਚਾ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਆਪਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਦੇ ਹਾਂ। ਲੰਘੇ ਦਿਨੀ ਆਪਾਂ ਸਾਰਿਆਂ ਨੇ ਦੇਖਿਆ ਕਿ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਗੈਂਗ ਦੀ ਜੇਲ੍ਹ ਦੇ ਵਿੱਚ ਝੜਪ ਹੁੰਦੀ ਹੈ ਤੇ ਇਸੇ ਦੇ ਵਿੱਚ 2 ਜਣੇ ਮਾਰੇ ਜਾਂਦੇ ਨੇ ਖੂਨੀ ਝੜਪ ਦੇ ਵਿੱਚ। ਤਾਂ ਹੁਣ ਕਹਾਣੀ ਬਾਹਰ ਆ ਗਈ ਹੈ। ਕਹਾਣੀ ਕੀ ਸੀ, ਕੀ ਵਾਪਰਿਆ, ਉਹ ਦੱਸਣ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਇਹ ਕਹਾਣੀ ਪੁਲਿਸ ਦੀ ਦੱਸੀ ਹੋਈ ਹੈ। ਹੁਣ ਪੁਲਿਸ ਦੀਆਂ ਕਹਾਣੀਆਂ ਕਿੰਨੀਆਂ ਕੁ ਸਹੀ ਹੁੰਦੀਆਂ ਨੇ, ਕਿੰਨੀਆਂ ਕੁ ਗਲਤ ਹੁੰਦੀਆਂ ਨੇ, ਉਹ ਨਤੀਜੇ ਤੇ ਤੁਸੀਂ ਆਪ ਪਹੁੰਚ ਜਾਓ। ਪਰ ਉੱਥੇ ਵਾਪਰਿਆ ਕੀ, ਜੇਲ੍ਹ ਦੇ ਵਿੱਚ ਕਿੱਥੋਂ ਗੱਲ ਸ਼ੁਰੂ ਹੋਈ ਸੀ, ਕਿੱਥੇ ਜਾ ਕੇ ਪਹੁੰਚ ਗਈ ਤੇ ਫਿਰ 2 ਬੰਦੇ ਮਾਰੇ ਕਿਵੇਂ ਗਏ, ਇਹ ਜ਼ਰੂਰ ਤੁਹਾਨੂੰ ਮੈਂ ਦੱਸ ਦਿੰਦਾ। ਅਸਲ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਪੁਲਿਸ ਵੱਲੋਂ ਕਿ ਜਦੋਂ 2 ਬਲਾਕਾਂ ਦੇ ਵਿੱਚ ਬੰਦ ਹੈ, ਜੱਗੂ ਤੇ ਲਾਰੈਂਸ ਦੇ ਜਿੰਨੇ ਵੀ ਬੰਦੇ ਨੇ, ਜਦੋਂ 26 ਫਰਵਰੀ ਨੂੰ ਦੁਪਹਿਰੇ 12 ਵਜੇ ਇਹਨਾਂ ਨੇ 3 ਨੰਬਰ ਵਾਰਡ ਆ ਜੇਲ੍ਹ ਦੇ ਵਿੱਚ, ਉੱਥੇ ਉਹਨਾਂ ਨੂੰ ਵਾਰਡ ਨੂੰ ਖੋਲ੍ਹਿਆ ਗਿਆ। ਵੈਸੇ ਹੀ ਦੁਪਹਿਰ ਵੇਲੇ ਖੋਲ੍ਹ ਦਿੰਦੇ ਆ। ਤਾਂ ਉੱਥੇ ਮਨਦੀਪ ਸਿੰਘ ਉਰਫ ਤੂਫਾਨ, ਮਨਮੋਹਨ ਸਿੰਘ ਮੋਹਣਾ, ਕੇਸ਼ਵ ਮਨਪ੍ਰੀਤ ਸਿੰਘ ਉਰਫ ਮਣੀ ਰਈਆ, ਚਰਨਜੀਤ ਸਿੰਘ ਤੇ ਨਿਰਮਲ, ਇਹ ਸਾਰੇ ਜੱਗੂ ਭਗਵਾਨਪੁਰੀਆ ਸਾਈਡ ਦੇ ਬੰਦੇ ਨੇ। ਇਹ ਬੰਦ ਹੈ ਤੇ ਦੂਜੇ ਪਾਸੇ 1 ਨੰਬਰ ਦੇ ਵਿੱਚ, ਬਲਾਕ ਨੰਬਰ 1 ਦੇ ਵਿੱਚ ਮਨਪ੍ਰੀਤ ਭਾਊ, ਸਚਿਨ ਭਿਵਾਨੀ, ਅੰਕਿਤ ਸਿਰਸਾ, ਕਸ਼ਿਸ਼, ਰਜਿੰਦਰ ਉਰਫ ਜੋਕਰ, ਅਰਸ਼ਦ ਖਾਨ ਤੇ ਮਲਕੀਤ ਸਿੰਘ, ਇਹ ਸਾਰੇ ਲਾਰੈਂਸ ਤੇ ਗੋਲਡੀ ਬਰਾੜ ਸਾਈਡ ਦੇ ਆ। ਹੁਣ ਪੁਲਿਸ ਇਹ ਗੱਲ ਕਹਿ ਰਹੀ ਹੈ, ਸੁਰੱਖਿਆ ਗਾਰਡ ਜਿਹੜਾ ਉੱਥੇ ਸੀਗਾ, ਕਿ ਬਲਾਕ ਨੰਬਰ 3 ਤੋਂ ਜੱਗੂ ਭਗਵਾਨਪੁਰੀਆ ਦੇ ਜਿਹੜਾ ਗਰੁੱਪ ਹੈ, ਇਹਨਾਂ ਦੇ ਵਿੱਚੋਂ ਮਨਦੀਪ ਸਿੰਘ, ਜਿਹੜਾ ਤੂਫਾਨ ਜਿਹਨੂੰ ਕਹਿੰਦੇ ਆ, ਮਨਮੋਹਨ ਮੋਹਣਾ ਤੇ ਕੇਸ਼ਵ ਤੇ ਮਨਪ੍ਰੀਤ, ਮਣੀ ਰਈਆ ਤੇ ਚਰਨਜੀਤ ਤੇ ਨਿਰਮਲ ਨੇ, ਇਹਨਾਂ ਨੇ ਆਪਣੇ ਹੱਥ ਦੇ ਵਿੱਚ ਪੱਤੀਆਂ ਫੜੀਆਂ ਤੇ ਬਲਾਕ ਨੰਬਰ 1 ਦੇ ਵਿੱਚ ਜਿਹੜੇ ਬੰਦ ਹੈ, ਮਨਪ੍ਰੀਤ ਭਾਊ, ਸਚਿਨ ਭਿਵਾਨੀ, ਅੰਕਿਤ ਸਿਰਸਾ, ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਹਮਲਾ ਕਰ ਦਿੱਤਾ। ਪਰ ਹਮਲਾ ਇਹਨਾਂ ਨੂੰ ਕਹਿੰਦੇ ਪੁੱਠਾ ਪੈ ਗਿਆ। ਹਮਲਾ ਜਿਵੇਂ ਹੀ ਇਹਨਾਂ ਨੇ ਹਮਲਾ ਕੀਤਾ ਤਾਂ ਉਹ ਜਿਹੜੇ ਦੂਜੀ ਸਾਈਡ ਵਾਲੇ ਸੀਗੇ, ਜਿਨ੍ਹਾਂ ਦੇ ਵਿੱਚ ਆਪਾਂ ਕਹਿ ਲਈਏ ਲਾਰੈਂਸ ਵਾਲੀ ਸਾਈਡ ਵਾਲੇ, ਅ ਅੰਕਿਤ ਸਰਸੀ ਹੋਣੀ ਜਾਂ ਕਸ਼ਿਸ਼ ਹੋਣੀ ਜਾਂ ਰਜਿੰਦਰ ਉਰਫ ਜੋਕਨ ਹੋਣੀ, ਉਹਨਾਂ ਨੇ ਉਲਟਾ ਇਹਨਾਂ ਨੂੰ ਹੀ ਜਿਹੜਾ ਮੋੜਵੇਂ ਵਾਰ ਦੇ ਵਿੱਚ ਇਹਨਾਂ ਦੇ ਉੱਤੇ ਹੀ ਧਾਵਾ ਬੋਲ ਦਿੱਤਾ ਤੇ ਇਸ ਦੇ ਵਿੱਚ 2 ਜਣੇ ਮਾਰੇ ਗਏ। 1 ਜਣਾ ਹੁਣ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਮਤਲਬ ਬੜੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੈ, ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਹੈ। ਕੇਸ਼ਵ ਉਹਦਾ ਨਾਂ ਹੈ, ਜਿਹੜਾ ਇਹਨਾਂ ਦਾ ਤੀਜਾ, ਇਹਨਾਂ ਦਾ ਹੀ ਸਾਥੀ ਹੈ। ਸੋ ਇਸ ਧੜੇ ਦੇ, ਇਸ ਗਰੁੱਪ ਦੇ ਬੰਦਿਆਂ ਦਾ ਜ਼ਿਆਦਾ ਨੁਕਸਾਨ ਹੋਇਆ। ਪਰ ਹੁਣ ਤੁਸੀਂ ਦੇਖੋ ਕਿ ਕਤਲੋ-ਗਾਰਤ ਨਾ ਤਾਂ ਜੇਲ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਬਾਹਰ ਰੁਕ ਰਹੀ ਹੈ ਤੇ ਨਾ ਜੇਲ੍ਹਾਂ ਦੇ ਵਿੱਚ ਹੀ ਰੁਕ ਰਹੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਜੇਲ੍ਹਾਂ ਪਹਿਲੀ ਮਰਤਬਾ ਦਫਾ ਨਹੀਂ ਹੈ ਜਦੋਂ ਚਰਚਾ ਦੇ ਵਿੱਚ ਹੋਣ। ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਅਕਾਲੀਆਂ ਦੀ ਸਰਕਾਰ ਵੇਲੇ ਨਾਭਾ ਜੇਲ੍ਹ ਬ੍ਰੇਕ ਕਾਂਡ ਵਾਪਰਿਆ ਸੀ, ਬੜਾ ਚਰਚਿਤ ਕਾਂਡ ਸੀਗਾ। ਕਾਂਗਰਸ ਦੀ ਸਰਕਾਰ ਵੇਲੇ ਮੁਖਤਿਆਰ ਅੰਸਾਰੀ, ਜਿਹੜਾ ਕਿ ਯੂਪੀ ਦਾ ਗੈਂਗਸਟਰ ਸੀਗਾ, ਪਰ ਉਹਨੂੰ ਪੰਜਾਬ ਦੇ ਵਿੱਚ ਇੱਕ ਪਰਚਾ ਪਾ ਕੇ ਤੇ ਲਿਆ ਕੇ ਇੱਥੇ ਜੇਲ੍ਹ ਦੇ ਵਿੱਚ ਬਿਠਾਈ ਰੱਖਿਆ ਤੇ ਜੇਲ੍ਹ ਦੇ ਵਿੱਚ ਬਿਠਾ ਕੇ ਉਹ ਇਕੱਲਾ ਜੇਲ੍ਹ ਦੇ ਵਿੱਚ ਬੈਠਾ ਹੀ ਨਹੀਂ ਸੀਗਾ, ਜੇਲ੍ਹ ਦੇ ਵਿੱਚ ਪਾਰਟੀਆਂ ਸੀ ਤੇ ਬਕਾਇਦਾ ਉਹਦੇ ਅਯਾਸ਼ੀ ਦਾ ਵੀ ਪ੍ਰਬੰਧ ਜਿਹੜਾ ਸੀਗਾ। ਹੁਣ ਜੇਲ੍ਹਾਂ ਦੇ ਵਿੱਚ ਕੀ ਕੁਛ ਹੁੰਦਾ ਰਿਹਾ, ਜੇਲ੍ਹਾਂ ਦੇ ਵਿੱਚ ਇੱਥੇ ਖਾੜੇ ਵੀ ਲੱਗਦੇ ਰਹੇ ਆ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਜਦੋਂ ਮਨਕੀਰਤ ਔਲਖ ਦੇ ਮਾਮਲੇ ਦੇ ਵਿੱਚ ਉਹਦੀਆਂ ਫੋਟੋਆਂ, ਤਸਵੀਰਾਂ ਬਾਹਰ ਆਈਆਂ ਸੀ ਤੇ ਉਹ ਕਹਿੰਦਾ ਸੀਗਾ ਕਿ ਜੇ ਮੈਨੂੰ ਲਾਰੈਂਸ ਦੇ ਨਾਲ ਜਿਹੜਾ ਇਹਨਾਂ ਨੇ ਪਾਰਟੀ ਕੀਤੀ, ਮੈਨੂੰ ਇਹ ਜਿਹਾ ਸ਼ੋਅ ਕਰਨ ਦਾ ਬਹੁਤ ਸਵਾਦ ਆਇਆ, ਜਾਂ ਇਸ ਤਰ੍ਹਾਂ ਦੀ ਉਹਨੇ ਤਸਵੀਰ ਵਾਇਰਲ ਕੀਤੀ ਸੀ। ਉਸ ਤੋਂ ਬਾਅਦ ਇਸੇ ਕਰਕੇ ਮਨਕੀਰਤ ਔਲਖ ਤੋਂ ਪੁੱਛ ਪੜਤਾਲ ਵੀ ਜਿਹੜੀ ਆ ਉਹ ਹੋਈ ਸੀਗੀ। ਤਾਂ ਜੇਲ੍ਹਾਂ ਦੇ ਵਿੱਚ ਬਹੁਤ ਚਿਰ ਤੋਂ ਹੀ ਇਹ ਕੁਛ ਚੱਲਦਾ ਆ ਰਿਹਾ। ਬਠਿੰਡੇ ਦੇ ਵਿੱਚ ਸ਼ੁਰੂ ਦੇ ਵਿੱਚ ਮੈਨੂੰ ਯਾਦ ਹੈ 2013 ਦੀ 12-13 ਦੀ ਗੱਲ ਹੈ, ਜਦੋਂ ਦੂਜੀ ਵਾਰ ਅਕਾਲੀ ਦਲ ਦੀ ਸਰਕਾਰ ਬਣੀ ਸੀ, ਬਠਿੰਡੇ ਦੇ ਵਿੱਚ ਜੇਲ੍ਹ ਦੇ ਵਿੱਚ ਪਿਸਤੌਲ ਨਾਲ ਬੰਦਾ ਮਾਰਤਾ ਸੀ। ਹੁਣ ਪਿਸਤੌਲ ਕਿਵੇਂ ਪਹੁੰਚ ਗਿਆ, ਇਹ ਇੱਕ ਵੱਡੀ ਗੱਲ ਹੈ। ਪਰ ਆਪਾਂ ਦੇਖਿਆ ਕਿ ਜੇਲ੍ਹਾਂ ਵੀ ਹੁਣ ਜਿਹੜੀਆਂ ਨੇ ਉੱਥੇ ਵੀ ਧੜੇ ਵੰਡੇ ਹੋਏ ਨੇ ਤੇ ਧੜਿਆਂ ਦਾ ਕਬਜ਼ਾ ਹੈ ਜੇਲ੍ਹਾਂ ਦੇ ਉੱਤੇ ਬਕਾਇਦਾ। ਅਗਲੀ ਖਬਰ ਦੇ ਵੱਲ ਵਧੀਏ ਆਪਾਂ ਤੇ ਗੱਲ ਕਰੀਏ ਮਦਨ ਲਾਲ ਜਲਾਲਪੁਰ ਦੀ। ਕਈ ਦਿਨ ਪਹਿਲਾਂ ਪੰਜਾਬੀ ਰੇਡੀਓ ਯੂਐਸਏ ਤੇ ਇੱਕ ਰਿਪੋਰਟ ਸ਼ਾਇਆ ਕੀਤੀ ਸੀਗੀ। ਹਾਲਾਂਕਿ ਉਸ ਰਿਪੋਰਟ ਦੇ ਜਿਹੜੇ ਫੈਕਟ ਸੀਗੇ, ਉਹ ਰਿਪੋਰਟ ਦੇ ਜਿਹੜੇ ਅੰਕੜੇ ਸੀਗੇ, ਉਹ ਕਈ ਅਹਿਮ ਵੱਡੀਆਂ, ਖਾਸ ਕਰਕੇ ਜਿਹੜੀਆਂ ਇਨਵੈਸਟੀਗੇਟਿਵ ਜਰਨਲਿਜ਼ਮ ਕਰਦੀਆਂ, ਉਹਨਾਂ ਵੈਬਸਾਈਟਾਂ ਤੋਂ ਹਵਾਲੇ ਲਏ ਗਏ ਸੀਗੇ ਤੇ ਉਹਦੇ ਵਿੱਚ ਪੰਜਾਬ ਦੇ ਕਈ ਸਾਬਕਾ ਮੰਤਰੀਆਂ ਦਾ ਨਾਂ ਲਿਆ ਗਿਆ ਸੀਗਾ ਤੇ ਸਾਬਕਾ ਵਿਧਾਇਕਾਂ ਦਾ, ਕਾਂਗਰਸ ਦਾ, ਜਿਨ੍ਹਾਂ ਦੇ ਉੱਤੇ ਰੇਡਾਂ ਪੈ ਰਹੀਆਂ ਨੇ। ਹਾਲਾਂਕਿ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਰੇਡਾਂ ਇਕੱਲੇ ਕਾਂਗਰਸੀਆਂ ਤੇ ਕਿਉਂ, ਕਾਲੀਆਂ ਦੇ ਉੱਤੇ ਪਹਿਲਾਂ ਤੁਸੀਂ ਦੋਸ਼ ਲਾਉਂਦੇ ਸੀ, ਅੱਜ ਕੋਈ ਭਾਜਪਾ ਜਾਂ ਅਕਾਲੀ ਦਲ ਦੇ ਬੰਦੇ ਤੇ ਕਿਉਂ ਅੱਜ-ਕੱਲ੍ਹ ਕਾਰਵਾਈ ਨਹੀਂ ਹੋ ਰਹੀ। ਚਲੋ ਉਹਦਾ ਇੱਕ ਸਰਸਰੀ ਜਾਂ ਉੱਤਰ ਇਹ ਵੀ ਹੋ ਸਕਦਾ ਸਰਕਾਰ ਵੱਲੋਂ ਕਿ ਜਿਹੜੇ ਲੰਘੇ ਟਾਈਮ ਦੇ ਵਿੱਚ ਘੁਟਾਲੇ ਹੋਏ ਆ, ਅਸੀਂ ਫਿਲਹਾਲ ਉਹਦੇ ਤੇ ਕੰਮ ਕਰ ਰਹੇ ਹਾਂ, ਜਾਂ ਵਿਜੀਲੈਂਸ ਕਹਿ ਸਕਦੀ ਹੈ। ਖੈਰ ਇਹ ਕਹਿਣਾ ਉਹਨਾਂ ਦਾ ਕੰਮ, ਆਪਣਾ ਨਹੀਂ ਹੈ।
ਤਾਂ ਉਹਦੇ ਤੇ ਇੱਕ ਕਈ ਜਣਿਆਂ ਨੇ ਇਤਰਾਜ਼ ਜਤਾਇਆ ਸੀਗਾ ਕਿ ਬਈ ਮੇਰੇ ਤੇ ਇੱਕ ਅਪਰੋਚ ਕਰਕੇ ਕਿ ਜਿਹੜਾ ਮਦਨ ਲਾਲ ਜਲਾਲਪੁਰਾ ਤੁਸੀਂ ਉਹਦਾ ਨਾਂ ਐਵੇਂ ਲੈਤਾ, ਉਹ ਬੰਦਾ ਇਹਦੇ ਵਿੱਚ ਸ਼ਾਮਲ ਨਹੀਂ ਹੈ। ਉਹ ਐਵੇਂ ਮਤਲਬ ਤੁਸੀਂ ਵਿੱਚ ਉਹਦਾ ਸਾਧੂ ਸਿੰਘ ਧਰਮਸੋਤ ਦੇ ਨਾਲ ਜਾਂ ਜਿਹੜਾ ਭਾਰਤ ਭੂਸ਼ਣ ਆਸ਼ੂ ਹੈ ਜਾਂ ਸੰਗਤ ਸਿੰਘ ਗਿਲਜੀਆਂ ਨੂੰ ਤਾਂ ਚਲੋ ਜ਼ਮਾਨਤ ਮਿਲੀ ਹੋਈ ਹੈ, ਜਾਂ ਜਿੰਨੇ ਵੀ ਹੋਰ ਜਿਨ੍ਹਾਂ ਤੇ ਵੀ ਐਲੀਗੇਸ਼ਨਸ ਲੱਗ ਰਹੇ ਨੇ, ਓਪੀ ਸੋਨੀ ਤੋਂ ਲੈ ਕੇ ਜਿੰਨੇ ਵੀ ਇਹਨਾਂ ਦੇ ਲੋਕਾਂ ਨੇ, ਵਰਿੰਦਰਮੀਤ ਪਾੜੇ ਤਿੱਕਰ, ਜਿੰਨੇ ਵੀ ਲੋਕਾਂ ਨੂੰ ਵਿਜੀਲੈਂਸ ਨੇ ਸੱਦਿਆ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਸੋ ਦਰਜਨ ਦੇ ਕਰੀਬ ਨਾਂ ਸੀਗੇ, 10 ਦੇ ਕਰੀਬ ਨਾਂ ਸੀ ਜਿਨ੍ਹਾਂ ਨੂੰ ਵਿਜੀਲੈਂਸ ਕੋਲੇ ਪੇਸ਼ ਹੋਣਾ ਪੈ ਰਿਹਾ। ਹੁਣ ਅਸਲ ਦੇ ਵਿੱਚ ਖਬਰ ਆਈ ਹੈ, ਪਹਿਲਾਂ ਵੀ ਖਬਰਾਂ ਤਾਂ ਸੀਗੀਆਂ, ਪਰ ਹੁਣ ਕੀ ਹੋਇਆ, ਹੁਣ ਪਟਿਆਲਾ ਵਿਧਾਨ ਸਭਾ ਦੇ ਜਿਹੜਾ ਇਹ ਹਲਕਾ ਪੈਂਦਾ ਘਨੌਰ, ਇੱਥੋਂ ਸਾਬਕਾ ਵਿਧਾਇਕ ਆ ਮਦਨ ਲਾਲ ਜਲਾਲਪੁਰ, ਹੁਣ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਜਲਾਲਪੁਰਾ ਦੇ ਖਿਲਾਫ ਸ਼ੰਭੂ ਬਲਾਕ ਦੇ ਤਹਿਤ ਆਉਂਦੇ 5 ਪਿੰਡਾਂ ਦੀ ਜ਼ਮੀਨ ਘੁਟਾਲੇ ਦੇ ਵਿੱਚ ਉਹਨੂੰ ਨਾਮਜ਼ਦ ਕਰ ਲਿਆ ਗਿਆ। ਪਹਿਲਾਂ ਜਿਸ ਦਿਨ ਆਪਾਂ ਖਬਰ ਕੀਤੀ ਸੀ, ਪੰਜਾਬੀ ਰੇਡੀਓ USA ਤੇ ਰਿਪੋਰਟ ਕੀਤੀ ਸੀ, ਉਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਉਹਦੀ ਕੋਠੀ ਦੀ ਤੇ ਉਹਦੀ ਜਾਇਦਾਦ ਦੀ ਪਮੈਸ਼ ਕੀਤੀ ਜਾ ਰਹੀ ਹੈ, ਪਰ ਹੁਣ ਨਾਮਜ਼ਦ ਦਾ ਮਤਲਬ ਕਿ ਬਾਏ ਨੇਮ ਉਹਨੂੰ ਜਾਂਚ ਦੇ ਵਿੱਚ ਜਾਂ ਪਰਚੇ ਦੇ ਵਿੱਚ ਜੋ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਬਾਏ ਨੇਮ ਉਹਨੂੰ ਦਰਜ ਕਰ ਲਿਆ ਗਿਆ। ਇਹਦੇ ਵਿਚਾਲੇ ਵੀ ਪਤਾ ਲੱਗਿਆ ਕਿ ਹੁਣ ਜਦੋਂ ਜ਼ਮੀਨ ਘੁਟਾਲੇ ਦੇ ਵਿੱਚ ਨਾਂ ਆਇਆ ਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅੰਡਰਗਰਾਉਂਡ ਹੋ ਗਿਆ। ਹੁਣ ਦੇਖੋ, ਪਹਿਲਾਂ ਇਹੀ ਜਲਾਲਪੁਰ ਸੀਗਾ, ਜਦੋਂ ਤੁਸੀਂ ਇਹਦੀਆਂ ਅੱਜ ਤੋਂ 1.5 ਮਹੀਨਾ ਪਹਿਲਾਂ ਦੀਆਂ ਬਾਈਟਾਂ ਸੁਣੋ ਮੀਡੀਆ ਤੇ ਜਾ ਕੇ, ਕਹਿੰਦੇ ਸੀ ਮੈਂ ਕਿਤੇ ਨਹੀਂ ਗਿਆ, ਮੈਂ ਕਿਤੇ ਨਹੀਂ ਲੁਕਿਆ, ਮੈਂ ਇੱਥੇ ਹੀ ਹਾਂ ਤੇ ਮੇਰੇ ਵਿਰੁੱਧ ਜਿਹਨੇ ਵੀ ਕਾਰਵਾਈ ਕਰਨੀ ਹੈ ਕਰ ਲਏ। ਪਰ ਹੁਣ ਖਬਰ ਕਹਿੰਦੀ ਹੈ ਵੀ ਮਦਨ ਲਾਲ ਜਲਾਲਪੁਰ ਜਦੋਂ ਤੈਨੂੰ ਨਾਮਜ਼ਦ ਕੀਤਾ 5 ਪਿੰਡਾਂ ਦੀ ਜ਼ਮੀਨ ਘੁਟਾਲੇ ਦੇ ਮਾਮਲੇ ਦੇ ਵਿੱਚ, ਤਾਂ ਉਦੋਂ ਤੋਂ ਬਾਅਦ ਮਦਨ ਲਾਲ ਜਲਾਲਪੁਰ ਹੋ ਗਿਆ ਅੰਡਰਗਰਾਉਂਡ। ਸੋ ਇੰਨੀ ਕੁ ਦਲੇਰੀ ਜਿਹੜੀ ਹੈ ਸਾਡੇ ਲੀਡਰਾਂ ਦੇ ਵਿੱਚ ਹੈ। ਤੇ ਉਸ ਤੋਂ ਬਾਅਦ ਹੁਣ ਗ੍ਰਿਫਤਾਰੀ ਤੋਂ ਬਚਣ ਦੇ ਲਈ ਵਿਦੇਸ਼ ਭੱਜਣ ਦੀ ਤਾਕ ਦੇ ਵਿੱਚ ਹੈ। ਇਹਨੂੰ ਦੇਖਦੇ ਹੋਏ ਵਿਜੀਲੈਂਸ ਨੇ ਹੁਣ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ, ਨੋਟਿਸ ਜਾਰੀ ਕਰ ਦਿੱਤਾ। ਸੋ ਲੁੱਕ ਆਊਟ ਦਾ ਮਤਲਬ ਕਿ ਹੁਣ ਤੁਹਾਡੇ ਸਾਰੇ ਦਰਵਾਜ਼ੇ ਬੰਦ ਆ, ਖੜਕਾ ਕੇ ਵੇਖਣੇ ਆ ਉਹ ਤੁਹਾਡੀ ਇੱਛਾ ਹੈ, ਜਾਂ ਕੋਈ ਹੋਰ ਚੋਰ ਮਰੀ ਲੱਭਣੀ ਹੈ ਉਹ ਤੁਹਾਡੀ ਇੱਛਾ ਹੈ। ਪਰ ਲੁੱਕ ਆਊਟ ਦਾ ਮਤਲਬ ਇਹੀ ਹੈ ਕਿ ਜਿੱਥੇ ਵੀ ਤੁਸੀਂ ਜਾ ਕੇ ਪਾਸਪੋਰਟ ਦਿਖਾਓਗੇ ਤਾਂ ਉੱਥੇ ਆਟੋਮੈਟਿਕਲੀ ਤੁਹਾਨੂੰ ਜਿਹੜਾ ਉਹਨੇ ਕਹਿ ਦੇਣਾ ਕਿ ਭਾਈ ਤੁਸੀਂ ਹੁਣ ਤੁਹਾਡੇ ਪਿੱਛੇ ਪੁਲਿਸ ਹੈ, ਤੁਸੀਂ ਆਪਦਾ ਹੁਣ ਪੁਲਿਸ ਤੱਕ ਜਾਂ ਤਾਂ ਉਹ ਵੀ ਪਹੁੰਚ ਕਰ ਲੈਂਦੇ, ਜਾਂ ਕਈ ਵਾਰੀ ਤੁਹਾਨੂੰ ਪਤਾ ਇੱਥੇ ਬਹੁਤ ਕੁਛ ਹੋ ਰਿਹਾ ਇਸ ਸਿਸਟਮ ਦੇ ਵਿੱਚ, ਕਈ ਵਾਰੀ ਲੁੱਕ ਆਊਟ ਸਰਕੂਲਰ ਦੇ ਬਾਵਜੂਦ ਵੀ ਲੋਕ ਇੱਧਰੋਂ ਉੱਧਰੋਂ ਸ਼ਾਰਟਕੱਟ ਲੱਭ ਕੇ ਜਿਹੜਾ ਉਹ ਨਿਕਲ ਜਾਂਦੇ ਆ। ਇੱਕ ਹੋਰ ਵੀ ਜ਼ਿਕਰ ਕੀਤਾ ਸੀਗਾ, ਮੇਰੇ ਹੁਣ ਯਾਦ ਆ ਗਈ ਗੱਲ, ਕਿ ਇੱਕ ਪੰਜਾਬ ਸਰਕਾਰ ਦਾ ਸਾਬਕਾ ਬਿਊਰੋਕਰੇਟ ਬਹੁਤ ਤਕੜਾ, ਜਿਹਦੀ ਪਹੁੰਚ ਸਿੱਧੀ ਮਹਿਲ ਦੇ ਦਰਵਾਜ਼ੇ ਤੱਕ ਸੀਗੀ, ਜਿਹੜਾ ਮਹਿਲ ਸੀਗਾ ਪਿਛਲੀ ਸਰਕਾਰ ਦੇ ਵਿੱਚ, ਖੜਕਾ ਦਿੰਦਾ ਸੀ ਉਹ, ਕਈ ਵਾਰੀ ਧੱਕੇ ਨਾਲ ਵੀ ਖੋਲ੍ਹ ਲੈਂਦਾ ਸੀਗਾ। ਉਹਦੇ ਆਕਾ ਜਿਹੜੇ ਬੈਠੇ ਸੀਗੇ ਉਹਨਾਂ ਦੀ ਵੀ ਪਹੁੰਚ ਉੱਥੋਂ ਤੱਕ ਡਾਇਰੈਕਟ ਸੀਗੀ। ਉਹ ਵੀ ਸਾਰਾ ਕੁਛ ਵੇਚ ਵੱਟ ਕੇ ਤੇ ਵਿਦੇਸ਼ ਭੱਜਿਆ ਹੈ। ਕਦੇ ਜਦੋਂ ਉਹਦਾ ਨਾਮਜ਼ਦ ਹੋਇਆ ਤਾਂ ਉਹਦਾ ਨਾਂ ਵੀ ਜਨਤਕ ਕਰ ਦਿਆਂਗੇ ਆਪਾਂ, ਪਰ ਹਾਲੇ ਫਿਲਹਾਲ ਇਹ ਚੀਜ਼ਾਂ ਕਈ ਵਾਰੀ ਤੁਹਾਨੂੰ ਪਤਾ ਲੱਗਦੀਆਂ, ਪਰ ਔਨ ਦੀ ਰਿਕਾਰਡ ਕਈ ਵਾਰੀ ਸਥਾਪਿਤ ਕਰਨ ਲਈ ਤੁਹਾਨੂੰ ਇੰਤਜ਼ਾਰ ਕਰਨਾ ਪੈਂਦਾ। ਹੁਣ ਮਸਲਾ ਕੀ ਆ ਅਸਲ ਦੇ ਵਿੱਚ, ਸ਼ੰਭੂ ਬਲਾਕ ਦੇ ਤਹਿਤ ਆਉਂਦੇ ਆ ਪਿੰਡ 5 ਅਕੜੀ, ਸਿਹਰਾ, ਸਿਹਰੀ, ਤਖਤੂ ਮਾਜਰਾ ਤੇ ਪੰਬਰਾ। ਉੱਥੇ ਅੰਮ੍ਰਿਤਸਰ ਤੇ ਕਲਕੱਤਾ ਕੋਰੀਡੋਰ ਦੇ ਲਈ 1104 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ। ਇਸ ਜ਼ਮੀਨ ਦੇ ਲਈ 205 ਕਰੋੜ ਰੁਪਏ ਦੀ ਅਦਾਇਗੀ ਹੋਈ ਸੀ। ਇਹਦੇ ਇਲਾਵਾ ਜਿਨ੍ਹਾਂ ਲੋਕਾਂ ਨੂੰ ਪੰਚਾਇਤਾਂ ਨੂੰ ਇਹ ਜ਼ਮੀਨ ਜਿਹੜੀ ਆ ਉਹ ਲਈ ਹੋਈ ਸੀ, ਉਹਨਾਂ ਨੂੰ ਜਿਨ੍ਹਾਂ ਕੋਲੇ ਪੰਚਾਇਤਾਂ ਦੀ ਜ਼ਮੀਨ ਸੀ ਠੇਕੇ ਹਿੱਸੇ ਤੇ, ਉਹਨਾਂ ਨੂੰ 97 ਕਰੋੜ ਰੁਪਈਆ ਅਲੱਗ ਤੋਂ ਦਿੱਤਾ ਗਿਆ ਸੀਗਾ। ਹੁਣ ਪੰਚਾਇਤ ਨੂੰ ਜਿਹੜੇ 1104 ਏਕੜ ਦੇ ਮਿਲੇ ਸੀ 205 ਕਰੋੜ ਰੁਪਈਆ। ਹੁਣ ਇਹਨਾਂ ਨੂੰ ਜ਼ਮੀਨ ਜਿਹੜੇ ਬੀਜਣ ਵਾਲੇ ਉਹਨਾਂ ਨੂੰ ਦਿੱਤਾ ਗਿਆ 97 ਕਰੋੜ ਰੁਪਈਆ। 10 ਫਰਮਾਂ ਸਮੇਤ 34 ਲੋਕ ਨਾਮਜ਼ਦ ਹੈ। 26 ਮਈ 2022 ਨੂੰ ਹੋਇਆ ਸੀ ਕੇਸ ਦਰਜ, ਪਿਛਲੇ ਸਾਲ ਹੋਇਆ ਸੀਗਾ, ਤੇ 34 ਲੋਕ ਨਾਮਜ਼ਦ ਹੈ। ਤੇ ਨਿੱਜੀ ਕੰਪਨੀ ਨੇ ਇੱਕ ਨੇ ਜਲਾਲਪੁਰ ਦਾ ਨਾਂ ਲਿਆ। ਉਹ ਕਹਿੰਦੇ ਕਿ ਜ਼ਮੀਨ ਐਕਵਾਇਰ ਕਰਨ ਤੋਂ ਬਾਅਦ ਜਿਹੜਾ 205 ਕਰੋੜ ਰੁਪਈਆ ਮਿਲਿਆ ਸੀ, ਉਹਦੇ ਵਿੱਚੋਂ ਵਿਕਾਸ ਕਾਰਜ ਕਰਵਾਏ ਗਏ ਤੇ ਇਹਨਾਂ ਵਿਕਾਸ ਕਾਰਜਾਂ ਦੇ ਵਿੱਚ ਕਰੋੜਾਂ ਦਾ ਘੁਟਾਲਾ ਹੋਇਆ। ਇਹਨਾਂ ਦੇ ਵਿੱਚੋਂ ਲੱਗੇ ਕਿੰਨੇ ਨੇ, ਦਿੱਤੇ ਕਿੰਨੇ ਨੇ, ਵੰਡੇ ਕਿੰਨੇ ਨੇ, ਇਹ ਜਾਣਦੇ ਆ ਹੁਣ ਜਲਾਲਪੁਰ ਸਾਹਿਬ ਤੇ ਜਾਂ ਜਾਣਦੇ ਆ ਅਫਸਰ। ਪਰ ਪੈਸਾ 205 ਕਰੋੜ ਰੁਪਈਆ, ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਖੁਰਦ-ਬੁਰਦ ਹੋਇਆ, ਜਾਂ ਕਹਿ ਲਓ ਕਿ ਇਹਦੇ ਵਿੱਚ ਘੁਟਾਲਾ ਹੋਇਆ। ਤੇ ਇਸ ਤੋਂ ਪਹਿਲਾਂ ਵੀ ਜਿਹੜੇ ਮੈਂ ਨਾਂ ਲੈ ਕੇ ਹਟਿਆ, ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਦੇ ਘਰਾਂ ਤੇ ਉਹਨਾਂ ਦੀਆਂ ਜਾਇਦਾਦਾਂ ਉੱਤੇ, ਉਹਨਾਂ ਦੀਆਂ ਕੋਠੀਆਂ ਦੀ ਪਮਾਇਸ਼ ਕੀਤੀ ਜਾ ਚੁੱਕੀ ਹੈ। ਇਹਨਾਂ ਦੇ ਵਿੱਚ ਸੁੰਦਰ ਸ਼ਾਮ ਅਰੋੜਾ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ,
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿੱਲ ਜੀਆਂ, ਜਿਨ੍ਹਾਂ ਦੇ ਨਾਮ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਉਹਨਾਂ ਦੇ ਨਾਂ ਸ਼ਾਮਲ ਨੇ। ਸੋ ਇਹ ਸਾਰੀ ਕਾਰਵਾਈ ਹੈ। ਤੇ ਜਾਂਦੇ ਜਾਂਦੇ ਹਿਸਾਰ ਦੀ ਗੱਲ ਜ਼ਰੂਰ ਕਰਦੇ ਚੱਲਾਂਗੇ। ਹਿਸਾਰ ਦੇ ਵਿੱਚ ਵੱਖ-ਵੱਖ ਹਿੰਦੂ ਜਥੇਬੰਦੀਆਂ ਨੇ ਜਿਹੜੇ, ਜਾਂ ਜਥੇਬੰਦੀਆਂ ਜਿਹੜੀਆਂ ਸਮਾਜ ਦੀਆਂ, ਉਹਨਾਂ ਨੇ ਕਿਹਾ ਕਿ ਜਿਹੜੇ ਗਊ ਰੱਖਿਆ ਦੇ ਨਾਮ ਤੇ ਲੋਕਾਂ ਦਾ ਕਤਲੇਆਮ ਕਰ ਰਹੇ ਨੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਫੈਕਟ ਫਾਈਂਡਿੰਗ ਟੀਮ ਹੈ ਇੱਕ, ਹਿਸਾਰ ਦੇ ਨੇੜੇ ਤੇੜੇ ਕੰਮ ਕਰਦੀ ਹੈ, ਤੇ ਇਹਨਾਂ ਨੇ ਨਾਸਿਰ ਤੇ ਜੁਨੈਦ ਦੇ ਕਤਲ ਕਾਂਡ ਦੇ ਵਿੱਚ, ਹੱਤਿਆ ਕਾਂਡ ਦੇ ਵਿੱਚ ਕਾਰਵਾਈ ਦੇ ਲਈ ਮੰਗ ਪੱਤਰ ਵੀ ਜਿਹੜਾ ਉਹ ਡੀਸੀ ਨੂੰ ਦਿੱਤਾ ਹੈ। ਸੋ ਪ੍ਰੋਗਰੈਸਿਵ ਸਟੂਡੈਂਟ ਫਰੰਟ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹੈ, ਪਗੜੀ ਸੰਭਾਲ ਜੱਟਾ, ਸਵਰਾਜ ਇੰਡੀਆ, ਮਨਰੇਗਾ ਮਜ਼ਦੂਰ ਸਭਾ ਤੇ ਡਾਕਟਰ ਅਮਨ, ਕਈ ਉਹਨਾਂ ਦੀਆਂ ਮਤਲਬ ਟੀਮਾਂ ਨੇ। 15 ਫਰਵਰੀ ਦੀ ਗੱਲ ਹੈ, ਜਦੋਂ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਵਿੱਚ ਇੱਕ ਬਲੈਰੋ ਦੇ ਵਿੱਚ 2 ਜਣਿਆਂ ਨੂੰ ਜਿੰਦਾ ਸਾੜ ਦਿੱਤਾ ਗਿਆ ਸੀਗਾ। ਸੋ ਇਸ ਬਾਬਤ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਰਿਪੋਰਟ ਵੀ ਪਈ ਹੈ, ਫੇਸਬੁੱਕ ਤੇ YouTube ਦੇ ਉੱਤੇ, ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ। ਸੋ ਆਪਣੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਦਿੱਤੀਆਂ ਜਾਣਗੀਆਂ ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਖਾਸ ਜਾਣਕਾਰੀਆਂ ਚੰਦ ਹੀ ਮਿੰਟਾਂ ਦੇ ਵਿੱਚ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।